ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸੋਤਿਓ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਇਸ ਟਾਈਮ ਜੋ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਿਹਾ ਉਸ ਨੂੰ ਲੈ ਕੇ ਸਿਆਸਤ ਵੀ ਤੇ ਸਾਰੇ ਪਾਸੇ ਜਿਹੜੇ ਆ ਜੀ ਰੌਲਾ ਰੱਪਾ ਪਿਆ ਹੋਇਆ ਆ। ਸੁੱਚਾ ਸਿੰਘ ਛੋਟੇਪੁਰ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਗੱਲ ਕਰ ਰਹੇ ਸੀ, ਉਹਨਾਂ ਨੇ ਆਖਿਆ ਵੀ ਭਗਵੰਤ ਮਾਨ ਸਿਰੇ ਦਾ ਡਰੱਗੀ ਬੰਦਾ ਆ। ਕਾਫੀ ਸ਼ਬਦੀ ਹਮਲੇ ਕੀਤੇ ਉਹਨਾਂ ਦੇ ਉੱਤੇ। ਮੁਹੰਮਦ ਸਦੀਕ ਗਾਇਆ ਕਰਦਾ ਸੀਗਾ ਨਾ ਜੀ ਕਿ ਲਾਲਾ ਲਾਲਾ ਹੋ ਗਈ ਖਾੜਾ ਗਿਆ ਹੱਲ ਜੀ, ਘਰੋਂ ਘਰੀ ਤੋਰ ਦਿੱਤੇ ਕਰਤੇ ਮੱਲ ਜੀ। ਉਹ ਘਰੋਂ ਘਰੀ ਤੋਰ ਦਿੱਤੇ ਸੁੱਚਾ ਤੇ ਮੱਲ ਜੀ। ਉਹ ਘਰੋਂ ਘਰੀ ਤੋਰ ਦਿੱਤੇ, ਪਰ ਫਿਰ ਵੀ ਜਿਹੜੇ ਆ ਇਹ ਚੱਲੀ ਜਾਂਦੇ ਆ ਹਮਲੇ। ਇਹ ਮੇਰੇ ਖਿਆਲ ਦੇ ਨਾਲ 4 ਦਿਨ ਤੇ ਹਲੇ ਚੱਲਣਗੇ, ਕਿਉਂਕਿ ਜਿੰਨਾ ਚਿਰ ਇਹ ਖਬਰ ਮਰਦੀ ਨਹੀਂ ਉਹਨਾਂ ਚਿਰ ਦੂਜੀ ਕੋਈ ਖਬਰ ਜੰਮਣੀ ਨਹੀਂ। ਜਿੱਦਣ ਉਹ ਜੰਮ ਪਈ ਖਬਰ ਸੁੱਚਾ ਸਿੰਘ ਛੋਟੇਪੁਰ ਵਾਲੀ ਖਬਰ ਮਰ ਜਾਣੀ ਆ। ਬਹੁਤ ਸਾਰੀਆਂ ਅਸੀਂ ਦੇਖਦੇ ਹਾਂ ਖਬਰਾਂ ਜੰਮਦੀਆਂ ਨੇ, ਇੱਕ ਜੰਮਦੀ ਹੈ ਦੂਜੀ ਮਰ ਜਾਂਦੀ ਹੈ। ਤਾਂ ਇਹਨੂੰ ਇੰਤਜ਼ਾਰ ਕਰਨਾ ਪੈਣਾ ਆ ਕਿ ਦੂਜੀ ਖਬਰ ਦਾ ਜਨਮ ਕਦੋਂ ਹੁੰਦਾ, ਇਸ ਖਬਰ ਦੀ ਮੌਤ ਦਾ। ਉਹਨਾਂ ਚਿਰ ਤੱਕ ਇਹ ਸਭ ਕੁਝ ਚੱਲਦੇ ਰਹਿਣਾ। ਸੁੱਚਾ ਸਿੰਘ ਛੋਟੇਪੁਰ ਨੇ ਅੱਜ ਉਹ ਕੀਤੀ ਹੈ, ਜਿਵੇਂ ਉਹ ਕਹਿੰਦੇ ਨਾ ਕਿ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ, ਲੱਗੀ ਵੇਲੇ ਰੱਬ ਹੁੰਦੇ ਸੀ। ਜਦੋਂ ਇਹਨਾਂ ਦੀ ਜੋੜੀ ਹੁੰਦੀ ਸੀ ਮਾਨ ਸਾਹਿਬ ਭਗਵੰਤ ਮਾਨ ਤੇ ਇਹ ਆਪਸ ਦੇ ਵਿੱਚ ਚਾਚਾ ਭਤੀਜਾ ਸਨ। ਮਾਨ ਇਹਨੂੰ ਚਾਚਾ ਕਿਹਾ, ਚਾਚਾ ਜੀ, ਤੇ ਇਹ ਭਤੀਜਾ, ਚਾਚਾ ਭਤੀਜਾ ਅੱਜ ਦੂਜਾ ਤੀਜਾ ਬਣ ਗਏ ਆ। ਅੱਜ ਬਹੁਤ ਵੱਡਾ ਇਹਨਾਂ ਨੇ ਸ਼ਬਦੀ ਤੇ ਨਿੱਜੀ ਹਮਲਾ ਕੀਤਾ। ਹੁਣ ਦੇਖੋ, ਸੁੱਚਾ ਸਿੰਘ ਛੋਟੇਪੁਰ ਨਾਲ ਜੋ ਹੋਈ ਹੈ ਠੀਕ ਹੈ, ਉਹ ਹੋਈ ਹੈ, ਪਰ ਹੁਣ ਸੁੱਚਾ ਸਿੰਘ ਛੋਟੇਪੁਰ ਆਪਣੇ ਅਕਸ ਨੂੰ ਥੋੜਾ ਜਿਹਾ ਹੌਲਿਆਂ ਪਾਉਣ ਡਿਆ, ਕਿਉਂਕਿ ਇੱਕ ਹਮਦਰਦੀ ਛੋਟੇਪੁਰ ਦੇ ਨਾਲ ਗਈ ਹੈ। ਕੋਈ ਮੰਨੇ ਜਾਂ ਨਾ ਮੰਨੇ, ਇੱਕ ਹਮਦਰਦੀ ਗਈ ਹੈ ਕਿ ਸੁੱਚਾ ਸਿੰਘ ਛੋਟੇਪੁਰ ਨਾਲ ਕਿਤੇ ਨਾ ਕਿਤੇ ਥੋੜੀ ਬਹੁਤ ਜ਼ਿਆਦਤੀ ਹੋਈ ਹੈ। ਪਰ ਜੋ ਆ ਕਰਨ ਡਿਆ ਨਾ ਹੁਣ, ਜਿਹੜਾ ਟੇਸ਼ਨ ਉਹਨੇ ਫੜ ਲਿਆ ਕਿ ਭਗਵੰਤ ਮਾਨ ਤਾਂ ਜੀ ਸ਼ਰਾਬ ਪੀਂਦਾ, ਭਗਵੰਤ ਮਾਨ ਇਹ ਕਰਦਾ, ਭਗਵੰਤ ਮਾਨ ਉਹ ਕਰਦਾ, ਇਹਦੇ ਨਾਲ ਥੋੜਾ ਜਿਹਾ ਉਹਦਾ, ਕਿਉਂਕਿ ਟਾਈਮਿੰਗ ਉਹਦਾ ਬੋਲਣ ਦਾ ਜਿਹੜਾ ਆ ਉਹ ਸਵਾਲ ਪੈਦਾ ਕਰਦਾ ਹੈ ਕਿ ਤੁਸੀਂ ਉਦੋਂ ਕਿਉਂ ਨਹੀਂ ਬੋਲੇ। ਆਪੇ ਸੁੱਚਾ ਸਿੰਘ ਛੋਟੇਪੁਰ ਮੰਨਣ ਡਿਆ, ਕਹਿੰਦਾ ਕਿ ਜਿਸ ਦਿਨ ਬਰਗਾੜੀ ਦੇ ਵਿੱਚ ਗਿਆ ਸੀ, ਪੀ ਕੇ ਗਿਆ ਸੀ, ਅਸੀਂ ਇਹਨੂੰ ਬਚਾਇਆ, ਸਾਨੂੰ ਉੱਥੇ ਪਰਦਾ ਪਾਉਣਾ ਪਿਆ ਜਾਂ ਨਹੀਂ, ਸਾਨੂੰ ਝੂਠ ਬੋਲਣਾ ਪਿਆ। ਫਿਰ ਤੁਸੀਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਝੂਠ ਬੋਲਣ ਡਏ ਹੋ, ਫਿਰ ਤੁਹਾਡੇ ਵਾਸਤੇ ਵੀ ਤੇ ਗਲਤ ਗੱਲ ਹੈ ਨਾ। ਹੁਣ ਤੁਸੀਂ ਪਰਦੇ ਪਾਏ ਤੇ ਆਪੇ ਕਹਿ ਦਿੰਦੇ ਹੋ ਕਿ ਨਹੀਂ ਜੀ ਅਸੀਂ ਹੁਣ ਪਰਦੇ ਚੁੱਕਣੇ ਆ। ਸੋ ਪਰਦੇ ਵੀ ਤੁਸੀਂ ਪਾਏ, ਚੁੱਕ ਵੀ ਤੁਸੀਂ ਰਹੇ ਹੋ, ਤੇ ਲੋਕ ਇਤਬਾਰ ਕਿਹੜੀ ਗੱਲ ਤੇ ਕਰਨ ਤੁਹਾਡੀ ਤੇ। ਫਿਰ ਉਹ ਕਹਿੰਦੇ ਆ ਕਿ ਜੀ ਕੇਜਰੀਵਾਲ ਨੇ ਮੈਨੂੰ ਇਹ ਕੀਤਾ ਸੀਗਾ, ਆਖਿਆ ਸੀਗਾ ਕਿ ਜੇ ਤੂੰ ਸਿੱਖੀ ਚੋਂ ਛੇਕਿਆ ਵੀ ਜਾਏਗਾ ਤੇ ਫਿਰ ਕੀ ਹੋਏਗਾ। ਉੱਥੇ ਵੀ ਇੱਕ ਸਵਾਲ ਪੈਦਾ ਹੁੰਦਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਲਈ ਕਿ ਉਸ ਦਿਨ ਕੀ ਤੁਸੀਂ ਸਿੱਖ ਨਹੀਂ ਸੀ? ਜੇ ਤੁਹਾਨੂੰ ਅੱਜ ਸਿੱਖੀ ਚੇਤੇ ਆ ਗਈ ਹੈ ਕਿ ਤੁਹਾਡੀ ਸਿੱਖੀ ਪ੍ਰਤੀ ਉਹਨੇ ਆਹ ਅਲਫਾਜ਼ ਬੋਲੇ ਆ, ਕਿ ਉਸ ਦਿਨ ਤੁਸੀਂ ਸਿੱਖ ਨਹੀਂ ਸੀ? ਉਦੋਂ ਨਹੀਂ ਸੀ ਕਹਿ ਸਕਦੇ ਕਿ ਗੱਡੀ ਦੀ ਬ੍ਰੇਕ ਮਾਰੋ, ਮੈਂ ਥੱਲੇ ਲੱਗਾ ਉਤਰਨਾ, ਤੁਸੀਂ ਜਾਣਾ ਤੇ ਜਾਓ, ਮੈਂ ਤਾਂ ਸਿੱਖ ਹਾਂ ਤੇ ਤੁਸੀਂ ਮੇਰੀ ਸਿੱਖੀ ਦੀ ਕੋਈ ਕਦਰ ਨਹੀਂ ਕਰਨ ਡਏ, ਤੇ ਫਿਰ ਮੈਂ ਤੁਹਾਡੇ ਨਾਲ ਕੀ ਲੈਣ ਜਾਣਾ। ਉਦੋਂ ਬਾਅਦ ਵੀ ਇਹ ਚੜ੍ਹਦੇ ਫਿਰਦੇ ਰਹੇ। ਅੱਜ ਛੋਟੇਪੁਰ ਸਾਹਿਬ ਮੰਨੇ ਆ, ਜਨਤਾ ਦੇ ਵਿੱਚ ਆ ਕੇ ਮੰਨੇ ਆ, ਆਖੇ ਅਸੀਂ ਬਹੁਤ ਸਾਰੀਆਂ ਗੱਲਾਂ ਦਾ ਪਰਦਾ ਪਾਇਆ, ਬਹੁਤ ਸਾਰੀਆਂ ਇਹਨਾਂ ਦੀਆਂ ਟੱਕੀਆਂ ਅਸੀਂ ਰਿੱਧੀਆਂ। ਹੁਣ ਦੇਖੋ, ਬਹੁਤ ਕੁਛ ਉਹਨਾਂ ਨੇ ਕਿਹਾ, ਚਲੋ ਉਹ ਚੱਕਰ ਦੇ ਵਿੱਚ ਨਾ ਪਾਈਏ, ਪਰ ਸਭ ਤੋਂ ਵੱਡਾ ਉਹਨਾਂ ਨੇ ਭਗਵੰਤ ਮਾਨ ਤੇ ਕਿਹਾ। ਭਗਵੰਤ ਮਾਨ ਨੂੰ ਨਾ ਸਿਰਫ ਉਹਨਾਂ ਨੇ ਸਿਰੇ ਦਾ ਡਰਗੀ ਕਿਹਾ, ਇੱਥੋਂ ਤੱਕ ਕਿ ਉਹਦੇ ਤੇ ਇਹ ਵੀ ਦੋਸ਼ ਲਾਇਆ ਕਿ ਜਿਸ ਦਿਨ ਨਵਜੋਤ ਸਿੱਧੂ ਆਉਣ ਦੀ ਗੱਲ ਚੱਲੀ ਹੈ, ਕਹਿੰਦਾ ਕਿ ਮੈਨੂੰ ਫੋਨ ਕੀਤਾ, ਮੈਂ ਬਠਿੰਡੇ ਸਾਂ, ਕਹਿੰਦਾ ਚਾਚਾ ਭੱਜ ਕੇ ਆ, ਦਿੱਲੀ ਆ ਮੇਰੇ ਕੋਲ। ਮੈਂ ਗਿਆ, ਮੇਰਾ ਬੁਰਾ ਹਾਲ ਆ, ਕਹਿੰਦਾ ਮੈਂ ਗਿਆ ਤੇ ਉੱਥੇ ਇਹਨੇ ਇਹ ਗੱਲ ਕਹੀ ਕਿ ਤੂੰ ਪਸੀਨਾ ਵਹਾਇਆ ਪਾਰਟੀ ਲਈ ਜਾਂ ਮੈਂ ਕੰਮ ਕੀਤਾ,
ਤੇ ਆਪਾਂ ਨੂੰ ਦੋਵਾਂ ਨੂੰ ਛੱਡ ਕੇ ਸਿੱਧੂ ਨੂੰ ਲਿਆ ਰਿਹਾ। ਜੇ ਸਿੱਧੂ ਨੂੰ ਲਿਆਂਦਾ ਤੇ ਗੱਲ ਨਹੀਂ ਬਣਨੀ, ਇਹਨੂੰ ਰੋਕੀਏ ਕਿਸੇ ਤਰੀਕੇ ਨਾਲ ਜਾਂ ਆਪਾਂ ਕਾਂਗਰਸ 'ਚ ਚੱਲੀਏ। ਸੁੱਚਾ ਸਿੰਘ ਛੋਟੇਪੁਰ ਬਹੁਤ ਵੱਡੀ ਗੱਲ ਕਹਿਣ ਡਿਆ ਕਿ ਭਗਵੰਤ ਮਾਨ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਫਿਰ ਜਾਂ ਤੇ ਆਪਾਂ ਪਾਰਟੀ ਕੋਈ ਬਣਾ ਲਈਏ ਅੱਡ ਤੇ ਜਾਂ ਆਪਾਂ ਕਾਂਗਰਸ ਚੱਲ ਜਾਈਏ। ਉਹਦਾ ਮੈਂ ਸਮਝਾਇਆ ਉਹਨੂੰ ਕਿ ਕਾਕਾ ਇੰਨੀ ਛੇਤੀ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ, ਨਾ ਹੀ ਇੰਨੀ ਛੇਤੀ ਪਾਰਟੀਆਂ ਛੱਡੀਆਂ ਜਾਂਦੀਆਂ ਹੁੰਦੀਆਂ, ਸਬਰ ਰੱਖ, ਕੁਛ ਨਹੀਂ ਹੁੰਦਾ। ਸੋ ਬਹੁਤ ਸਾਰੀਆਂ ਗੱਲਾਂ ਸੁੱਚਾ ਸਿੰਘ ਛੋਟੇਪੁਰ ਆਖ ਰਿਹਾ ਹੈ, ਪਰ ਹੁਣ ਉਹਨਾਂ ਗੱਲਾਂ ਦਾ ਥੋੜਾ ਜਿਹਾ ਜਿਹੜਾ ਕਹਿ ਲਈਏ ਕਿ ਵਜ਼ਨ ਹੌਲਾ ਪੈ ਜਾਂਦਾ, ਕਿਉਂਕਿ ਹੁਣ ਪਾਣੀ ਪਤਨਾ ਤੋਂ ਲੰਘ ਚੁੱਕੇ ਆ। ਆਹੀ ਗੱਲਾਂ ਜੇ ਉਹਨੇ 10-15 ਦਿਨ ਪਹਿਲਾਂ ਕਹਿ ਦਿੱਤੀਆਂ ਹੁੰਦੀਆਂ ਤੇ ਉਦੋਂ ਸ਼ਾਇਦ ਗੱਲ ਕੋਈ ਹੋਰ ਹੋਣੀ ਸੀ। ਜੋ ਮਰਜ਼ੀ ਹੈ, ਹੁਣ ਵੇਖਣਾ ਹੋਏਗਾ ਕਿ ਕੀ ਭਗਵੰਤ ਮਾਨ ਹੋਰੀ ਜਿਹੜੇ ਗੱਲ ਤੇ ਕਹਿੰਦੇ ਕਿ ਮੇਰਾ ਡੋਪ ਟੈਸਟ ਕਰਵਾ ਲਓ, ਕਿ ਉਹ ਮੈਦਾਨ 'ਚ ਆ ਕੇ ਆਂਦੇ ਆ? ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੇ ਆਖ ਦਿੱਤਾ ਕਿ ਇਹਦਾ ਡੋਪ ਟੈਸਟ ਕਰਵਾ ਲਓ, ਜੇ ਗੱਲ ਮੇਰੀ ਝੂਠੀ ਨਾ ਨਿਕਲੇ ਸਾਰੇ ਪੰਜਾਬ 'ਚ ਮੈਨੂੰ ਘੁਮਾ ਲਿਓ। ਤਾਂ ਉਹ ਏਡੀ ਵੱਡੀ ਚੁਣੌਤੀ ਦੇਈ ਜਾਂਦੇ ਆ, ਪ੍ਰਤੱਖਦਰਸ਼ੀ ਬਣ ਕੇ। ਬਹੁਤ ਕੁਛ ਹੁਣ ਇਹ ਹੋਣਾ ਹੈ, ਉਧਰੋਂ ਵੀ ਇੱਧਰੋਂ ਵੀ ਉਧਰੋਂ ਹੋਰ ਗੱਲਾਂ ਵੀ ਦੇਖਣ ਨੂੰ ਆ ਰਹੀਆਂ। ਅੱਜ ਖਰੜ, ਮੋਹਾਲੀ, ਬਨੂੜ ਇਹਨਾਂ ਇਲਾਕਿਆਂ ਦੇ ਵਿੱਚ ਵੀ ਇਹਨਾਂ ਦੇ ਅੰਦਰ ਬਗਾਵਤ ਹੋਈ ਹੈ। ਸੁੱਚਾ ਸਿੰਘ ਛੋਟੇਪੁਰ ਦੇ ਸਮਰਥਕਾਂ ਨੇ ਵੀ ਪੁਤਲੇ ਪਤਲੇ ਫੂਕੇ ਆ। ਯਾਨੀ ਕੁੱਲ ਮਿਲਾ ਕੇ ਦੇਖੀਏ, ਆਮ ਆਦਮੀ ਪਾਰਟੀ ਇੱਕ ਵਾਰੀ ਫਿਰ ਉਸੇ ਆ ਕੇ ਮੁਹਾਨ ਤੇ ਖੜ ਗਈ ਹੈ, ਜਿੱਥੇ ਪਿਛਲੇ ਮਹੀਨੇ ਆਪਾਂ ਦੇਖਿਆ ਸੀ ਜਦੋਂ ਇਹਨਾਂ ਨੇ ਮੈਨੀਫੈਸਟੋ ਤੋਂ ਬਾਅਦ ਧਾਰਮਿਕ ਮੁੱਦੇ ਤੇ ਜਦੋਂ ਇਹ ਫਸੇ ਸਨ, ਉਸ ਤਰੀਕੇ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਫਿਰ ਸੰਕਟ ਆ। ਪਰ ਸਭ ਤੋਂ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਇਹ ਉੱਠਣ ਡਿਆ ਹੈ, ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੂੰ ਇਹਨਾਂ ਨੇ ਕਨਵੀਨਰੀ ਤੋਂ ਤਾਂ ਲਾ ਦਿੱਤਾ ਹੈ, ਹਾਲੇ ਤੱਕ ਇਹ ਸਾਫ਼ ਨਹੀਂ ਕੀਤਾ ਕਿ ਜਿਹੜੇ ਬੰਦੇ ਨੇ ਇਹਨਾਂ ਨੂੰ ਬਰਤਰਫ ਕਰਨ ਲਈ ਜਾਂ ਪਾਰਟੀ ਚੋਂ ਕੱਢਣ ਲਈ ਪੱਤਰ ਤੇ ਸਾਈਨ ਕੀਤੇ ਆ, ਉਹਨੂੰ ਪਾਰਟੀ 'ਚ ਕਿਉਂ ਰੱਖ ਲਿਆ, ਜੋ ਉਹਨੂੰ ਕਮੇਟੀ 'ਚ ਕਿਉਂ ਰੱਖ ਲਿਆ, ਜਿਹਨੇ ਇਹ ਮਾਮਲਾ ਵੇਖਣਾ। ਜਿਹੜੇ ਜਸਵੀਰ ਸਿੰਘ ਵੀਰ ਹੋਰੀ ਹੈ, ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਲਈ ਨਾਲੇ ਤੇ ਸਿਫਾਰਿਸ਼ ਕੀਤੀ ਹੈ ਤੇ ਨਾਲੇ ਉਹ 2 ਮੈਂਬਰੀ ਕਮੇਟੀ ਦੇ ਮੈਂਬਰ ਆ। ਉਹ ਇਹ ਨਹੀਂ ਦੱਸਦੇ ਪਏ ਆਮ ਆਦਮੀ ਪਾਰਟੀ ਵਾਲੇ ਕਿ ਇਹਨਾਂ ਦਾ ਕੀ ਚੱਕਰ ਆ। ਦੂਜੀ ਗੱਲ, ਹਾਲੇ ਤੱਕ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਗੱਲ ਤੇ ਸਟਿੰਗ ਕਹਿੰਦੀ ਹੈ ਕਿ ਕਰਕੇ ਲਿਓ, ਜਨਤਾ ਨੂੰ ਵਿਖਾਓ, ਫਿਰ ਆਪ ਹੀ ਕਹਿੰਦੀ ਹੈ ਕਿ ਫੈਸਲਾ ਜਨਤਾ ਜਨਾਰਦਨ ਕਰੇਗੀ। ਉਹ ਹਾਲੇ ਤੱਕ ਆਪਣਾ ਜਿਹੜਾ ਸਟਿੰਗ ਹੈ ਉਹ ਜਨਤਕ ਨਹੀਂ ਕਰ ਰਹੀ। ਲੋਕ ਕਹਿੰਦੇ ਆ ਕਿ ਭਾਈ ਲਿਆਓ, ਦਿਖਾਓ ਸਾਨੂੰ ਇਹ ਸਟਿੰਗ ਨੂੰ ਕਿਹੜਾ ਸਿੰਗ ਲੱਗੇ ਜਿਹੜੇ ਸਾਡੇ ਢੁੱਡ ਮਾਰੇਗਾ, ਅਸੀਂ ਵੀ ਤੇ ਵੇਖ ਲਈਏ, ਅਸੀਂ ਵੀ ਤੇ ਰਾਏ ਬਣਾ ਲਈਏ। ਉਹ ਸਟਿੰਗ ਵੀ ਜਿਹੜਾ ਬਾਹਰ ਨਹੀਂ ਆ ਰਿਹਾ। ਤੀਜੀ ਸਭ ਤੋਂ ਵੱਡੀ ਗੱਲ ਆ ਕਿ ਸਟਿੰਗ ਜਿਹੜਾ ਦੱਸਦੇ ਹਾਲੇ ਜਿਹੜਾ ਕੁਝ ਬੰਦਿਆਂ ਦੇ ਕੋਲ ਆ, ਦਿੱਲੀ ਵਾਲਿਆਂ ਦੇ ਕੋਲ ਆ, ਕੋਈ 2-4 ਨੇ ਵੇਖਿਆ। ਪਰ ਕਮਾਲ ਦੀ ਗੱਲ ਤੇ ਇਹ ਹੈ ਕਿ ਪੰਜਾਬ ਦੇ 21 ਬੰਦਿਆਂ ਨੇ, 21 ਇਹਨਾਂ ਦੇ ਲੀਡਰਾਂ ਨੇ ਪਹਿਲਾਂ ਹੀ ਸਿਫਾਰਿਸ਼ ਕਰ ਦਿੱਤੀ। ਸ਼ਾਇਦ ਇਹਨਾਂ ਨੇ ਵੇਖਿਆ ਵੀ ਨਹੀਂ ਸਟਿੰਗ, ਕੋਈ ਉਹਦਾ ਆਂਕਲਨ ਨਹੀਂ ਕੀਤਾ, ਕੋਈ ਸਕਰੀਨਿੰਗ ਨਹੀਂ ਹੋਈ, ਕੋਈ ਇਹਨਾਂ ਦੀ ਆਪਸ 'ਚ ਬੈਠਕ ਨਹੀਂ ਹੋਈ, ਬਸ ਸਾਰਿਆਂ ਨੇ ਘੁੱਗੀ ਮਾਰ ਕੇ ਉਹ ਕੀਤੀ ਹੈ। ਸੋ ਇਹਨਾਂ ਚੀਜ਼ਾਂ ਦੇ ਸਵਾਲ ਜਿਹੜੇ ਆ, ਇਹਨਾਂ ਚੀਜ਼ਾਂ ਤੇ ਜਿਹੜੇ ਸਵਾਲ ਉੱਠਦੇ ਆ, ਉਹਨਾਂ ਦੇ ਜਵਾਬ ਦੋਹਾਂ ਧਿਰਾਂ ਦੇ ਕੋਲ ਹਾਲ ਦੀ ਘੜੀ ਜਾਪਦੇ ਨਹੀਂ ਹੈਗੇ ਆ। ਜੀ ਜੀ। ਅਤੇ ਮਿੰਟੂ ਜੀ, ਮੈਂ ਪੁੱਛਣਾ ਚਾਹੂੰਗਾ, ਆਪ ਦੇ ਇਸ ਬੁਖਾਰ ਤੋਂ ਬਾਅਦ 'ਚ ਸਿਆਸੀ ਤਾਪਮਾਨ ਕੀ ਰਹੂਗਾ ਹੁਣ ਵੇਖਿਆ ਜਾਵੇ ਪੰਜਾਬ 'ਚ? ਦੇਖੋ, ਰਾਜ ਕਰਨਵੀਰ ਸਿੰਘ ਜੀ, ਸਮੀਕਰਨ ਬਣਦੇ ਰਹਿੰਦੇ ਆ, ਸਮੀਕਰਨ ਵਿਗੜਦੇ ਰਹਿੰਦੇ। ਅੱਜ ਤੋਂ 6 ਮਹੀਨੇ ਪਹਿਲਾਂ ਕੋਈ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਇੰਨੀ ਬੁਰੀ ਤਰ੍ਹਾਂ ਸੰਕਟਾਂ ਦਾ ਸ਼ਿਕਾਰ ਹੋ ਜਾਏਗੀ। ਸਾਰੇ ਕਹਿੰਦੇ ਸਨ ਕਿ ਇਹ ਸਰਪਟ ਰੱਥ ਦੌੜ ਰਿਹਾ ਹੈ, ਕਿਉਂਕਿ ਇਹਨੂੰ ਵਿਚਾਰਧਾਰਾ ਮੰਨਿਆ ਜਾ ਰਿਹਾ ਸੀਗਾ ਕਿ ਇੱਕ ਵਿਚਾਰਧਾਰਾ, ਲੋਕ ਵਿਚਾਰਧਾਰਾ ਨਾਲ ਜੁੜਦੇ ਆ। ਪਰ ਵਿਚਾਰਧਾਰਾ ਵੀ ਤਾਂ ਰਹਿਨੁਮਾਈ ਦੇ ਨਾਲ ਹੀ ਚੱਲਦੀ ਹੈ ਨਾ, ਤਾਂ ਉਹ ਰਹਿਨੁਮਾਈ ਕਿਤੇ ਨਾ ਕਿਤੇ ਭਰੋਸੇਯੋਗਤਾ ਜਿਹੜੀ ਉਹ ਥੋੜੀ ਜਿਹੀ ਸ਼ੱਕੀ ਕਰ ਰਹੀ ਹੈ। ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ ਆ। ਬਿਹਾਰ ਦੇ ਵਿੱਚ ਨਰਿੰਦਰ ਮੋਦੀ ਬਹੁਤ ਵੱਡੀ ਕੰਪੇਨ ਕਰਕੇ ਆਇਆ ਸੀ ਐਤਕੀ, ਤੁਹਾਨੂੰ ਯਾਦ ਹੋਣਾ, ਕਿਵੇਂ ਧੜ ਰੈਲੀਆਂ ਕੀਤੀਆਂ ਸੀ, ਖੜ ਕੇ ਮੰਚ ਤੇ ਕਹਿੰਦਾ ਸੀ ਕਿਤਨੇ ਕਰੋੜ ਦੂੰ, 100 ਕਰੋੜ, 80 ਕਰੋੜ, ਇਸ ਤਰ੍ਹਾਂ ਕਹਿੰਦਾ ਸੀਗਾ ਕਿ ਦੱਸੋ ਕਿੰਨਾ ਪੈਕੇਜ ਚਾਹੀਦਾ ਹੈ। ਪਰ ਫਿਰ ਵੀ ਉੱਥੇ ਨਰਿੰਦਰ ਮੋਦੀ ਦਾ ਪਤਾ ਸਾਫ਼ ਹੋ ਗਿਆ ਸੀ। ਉਹ ਇਲੈਕਸ਼ਨ ਸਿੱਧੇ ਤੌਰ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹਾਰੇ ਸਨ। ਉਹੀ ਇੱਕ ਸਮੀਕਰਨ ਇੱਥੇ ਵੀ ਬਣਦਾ ਜਾ ਰਿਹਾ ਹੈ
ਕਿਉਂਕਿ ਦੇਖੋ ਭਾਵੇਂ ਇੱਕ ਚੀਜ਼ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਣ ਡਈ ਹੈ ਕਿ ਇਹਨਾਂ ਨੇ ਇਹ ਮੈਸੇਜ ਦਿੱਤਾ ਕਿ ਚਾਹੇ ਕਨਵੀਨਰ ਹੋਵੇ ਸੁੱਚਾ ਸਿੰਘ ਛੋਟੇਪੁਰ, ਚਾਹੇ ਡਾਕਟਰ ਧਰਮਵੀਰ ਗਾਂਧੀ ਹੋਵੇ, ਚਾਹੇ ਹਰਿੰਦਰ ਸਿੰਘ ਖਾਲਸਾ, ਕੋਈ ਵੀ ਵੱਡੇ ਤੋਂ ਵੱਡਾ ਨਾਮੀ ਨੇਤਾ ਹੋਵੇ, ਜੇ ਕੋਈ ਅਨੁਸ਼ਾਸਨ ਤੋੜੇਗਾ ਜਾਂ ਕੋਈ ਭ੍ਰਿਸ਼ਟਾਖੋਰੀ ਕਰੇਗਾ ਉਹਦੀ ਪਾਰਟੀ 'ਚ ਜਗ੍ਹਾ ਨਹੀਂ। ਇਹ ਤੇ ਚੰਗਾ ਮੈਸੇਜ ਦੇਣ ਡਏ ਆ। ਪਰ ਦੂਜੇ ਪਾਸੇ ਜਿਹੜੀ ਇਹ ਇੱਕ ਹਫੜਾ ਤਫੜੀ ਵਾਲੀ ਬਣਦੀ ਜਾਂਦੀ ਹੈ ਸਥਿਤੀ, ਇਹ ਰਾਜ ਕਰਨਵੀਰ ਸਿੰਘ ਜੀ ਇਹ ਬਣਦਾ ਜਾ ਰਿਹਾ ਹੈ ਪੰਜਾਬ ਬਨਾਮ ਬਾਹਰੀ, ਕਿ ਬਾਹਰੀ ਲੋਕ ਕਰ ਰਹੇ ਆ। ਇੱਕ ਤੇ ਜਿਹੜੀ ਬਿਹਾਰ ਦੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ, ਉੱਥੇ ਵੀ ਚੋਣ ਹਾਰਨ ਦਾ ਇੱਕ ਵੱਡਾ ਕਾਰਨ ਸੀ ਕਿਉਂਕਿ ਉੱਥੇ ਇੱਕ ਨਾਅਰਾ ਦੇ ਦਿੱਤਾ ਗਿਆ ਸੀ ਕਿ ਬਿਹਾਰੀ ਵਰਸਜ ਬਾਹਰੀ। ਤਾਂ ਉਹੀ ਹੁਣ ਇੱਥੇ ਕਾਰਡ ਜਿਹੜਾ ਹੈ ਇਹਨਾਂ ਦੇ ਵਿਰੋਧੀ ਵੀ ਖੇਡ ਰਿਹਾ ਤੇ ਕਹਿ ਲਈਏ ਇਹਨਾਂ ਦੀ ਬਦਕਿਸਮਤੀ ਕਹਿ ਲਈਏ ਜਾਂ ਇਹਨਾਂ ਦੇ ਸਪੋਰਟਰਾਂ ਦੀ, ਇਹ ਉਸ ਮੁੱਦੇ ਨੂੰ ਸਗੋਂ ਘੱਟ ਨਹੀਂ ਕਰ ਰਹੇ, ਉਸ ਮੁੱਦੇ ਨੂੰ ਵਧਾ ਚੜਾ ਰਹੇ ਆ। ਇਹਦਾ ਨੁਕਸਾਨ ਹੋਣ ਦਾ ਡਰ ਹੈ ਇਹਨਾਂ ਨੂੰ। ਜੀ 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 ਅੱਗੇ ਵਧੀਏ ਆਪਾਂ ਮਿੱਟੂ ਜੀ। ਵੀ ਕਸ਼ਮੀਰ ਮੁੱਦੇ ਤੇ ਮੋਦੀ ਅਤੇ ਮਹਿਬੂਬ ਮੁਫਤੀ ਉਹਨਾਂ ਦੀ ਜਿਹੜੀ ਮੁਲਾਕਾਤ ਜੀ ਅੱਜ ਕਾਫੀ ਲੰਮੀ ਚੌੜੀ ਵਾਰਤਾਲਾਪ ਹੋਈ ਹੈ ਬੀਬੀ ਮਹਿਬੂਬਾ ਤੇ ਨਰਿੰਦਰ ਮੋਦੀ ਦੇ ਦਰਮਿਆਨ। ਕਾਫੀ ਖੁੱਲ ਕੇ ਤੇ ਭਾਵੁਕ ਗੱਲਬਾਤ ਕੀਤੀ ਜਦੋਂ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਕਰਕੇ ਆਈ ਤੇ ਬੀਬੀ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਬਾਹਰ ਆ ਕੇ ਕਾਫੀ ਭਾਵੁਕਤਾ ਦੇ ਨਾਲ ਗੱਲ ਕੀਤੀ। ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਜਿੰਨੀ ਤਕਲੀਫ ਸਾਨੂੰ ਹੈ, ਜਿੰਨੀ ਤਕਲੀਫ ਮੈਨੂੰ ਹੈ, ਉਨੀ ਤਕਲੀਫ ਪ੍ਰਧਾਨ ਮੰਤਰੀ ਨੂੰ ਹੈ ਤੇ ਜੋ ਲੋਕ ਮਰ ਰਹੇ ਆ ਉਹ ਸਾਡੇ ਹੀ ਬੱਚੇ ਆ। ਕਾਫੀ ਭਾਵਪੂਰਕ ਗੱਲਾਂ ਕੀਤੀਆਂ ਨੇ ਬੀਬੀ ਮਹਿਬੂਬਾ ਨੇ। ਦੇਖੋ ਕਸ਼ਮੀਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਦੂਜਾ ਮਹੀਨਾ ਹੋ ਗਿਆ, 2 ਮਹੀਨਿਆਂ ਦੇ ਵਿੱਚ 60-70 ਜਿਹੜੇ ਉੱਥੇ ਲੋਕ ਆ ਉਹ ਫੌਤ ਹੋ ਚੁੱਕੇ ਆ। ਚਾਹੇ ਉਧਰੋਂ ਮਰੇ ਚਾਹੇ ਉਧਰੋਂ ਮਰੇ, ਕੋਈ ਵੀ ਮਰਿਆ ਇਨਸਾਨ ਹੀ ਹੈ, ਚਾਹੇ ਕੋਈ ਆਰਮੀ ਦਾ ਚਾਹੇ ਕੋਈ ਉੱਥੇ ਆਵਾਮ ਦਾ ਹੈ। ਕਰਫਿਊ ਬਹੁਤ ਲੰਮਾ ਸਮਾਂ ਹੁੰਦਾ ਹੈ। ਰਾਜ ਕਰਨਵੀਰ ਸਿੰਘ ਜੀ ਜਿਹੜਾ ਕੋਈ 1.5-2 ਮਹੀਨੇ ਕਰਫਿਊ ਲਗਾਤਾਰ ਲੱਗੇ ਰਹਿਣਾ, ਕਰਫਿਊ ਤੇ 4 ਦਿਨ ਲੱਗ ਜੇ ਤੇ ਬਾਂਗ ਪਵਾ ਦਿੰਦਾ ਜੀ। ਹਾਰ ਕੇ ਕੋਈ ਰਸਤਾ ਜਦੋਂ ਨਹੀਂ ਬਚਿਆ ਇਹਨਾਂ ਦੇ ਕੋਲ, ਉੱਥੇ ਸਥਿਤੀ ਹੈ ਜਿਹੜੀ ਉਹ ਬੁਰਹਾਨ ਮਰਿਆ ਸੀਗਾ ਮੁੰਡਾ, ਉਸ ਤੋਂ ਬਾਅਦ ਜਿਹੜੀ ਸਥਿਤੀ ਵਿਗੜੀ ਹੈ ਜਦੋਂ ਨਹੀਂ ਸੂਤ ਆਇਆ ਕਿਸੇ ਪਾਸੇ, ਤੇ ਹੁਣ ਬੈਠ ਕੇ ਇਹਨਾਂ ਨੇ ਰਣਨੀਤੀ ਸ਼ਾਇਦ ਬਦਲਣ ਦੀ ਥੋੜੀ ਜੀ ਮੇਰੇ ਖਿਆਲ ਦੇ ਨਾਲ ਕਵਾਇਦ ਸ਼ੁਰੂ ਕੀਤੀ ਹੈ ਕਿਉਂਕਿ ਸਖਤਾਈ ਤੇ ਆਪਾਂ ਦੇਖ ਰਹੇ ਹਾਂ ਉੱਥੇ 2 ਮਹੀਨਿਆਂ ਤੋਂ ਫੁੱਲ ਸਖਤਾਈ ਹੈ। ਤੇ ਹੁਣ ਸ਼ਾਇਦ ਮਸਲਾ ਹੈ ਜਿਹੜਾ ਜਿਵੇਂ ਅੱਜ ਬੀਬੀ ਮਹਿਬੂਬਾ ਦੇ ਸੁਰ ਸਨ ਕਿ ਸਾਨੂੰ ਗੱਲਬਾਤ ਕਰਨੀ ਚਾਹੀਦੀ, ਸਾਨੂੰ ਡਾਇਲੋਗ ਕਰਨਾ ਚਾਹੀਦਾ। ਉਹਨੇ ਕਸ਼ਮੀਰੀ ਨੌਜਵਾਨਾਂ ਨੂੰ ਖਾਸ ਤੌਰ ਤੇ ਇਹ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਕਿ ਉਹਨੇ ਨੌਜਵਾਨਾਂ ਨੂੰ ਸੱਦਾ ਦਿੱਤਾ। ਉਹਨੇ ਕਿਹਾ ਕਿ ਨੌਜਵਾਨੋ ਤੁਸੀਂ ਮੈਨੂੰ ਇੱਕ ਮੌਕਾ ਤੇ ਦਿਓ, ਮੈਨੂੰ ਮੌਕਾ ਤੇ ਦਿਓ। ਯਾਨੀ ਕਹਿਣ ਦਾ ਮਤਲਬ ਇਹ ਕਿ ਉਹ ਨੌਜਵਾਨਾਂ ਨੂੰ ਉਸ ਪਲੇਟਫਾਰਮ ਤੇ ਖੜ ਕੇ ਕਹਿ ਰਹੀ ਸੀ ਕਿ ਤੁਸੀਂ ਪੱਥਰ ਇੱਕ ਵਾਰੀ ਸੁੱਟ ਕੇ ਸਾਨੂੰ ਕੰਮ ਤੇ ਕਰਨ ਦਿਓ, ਅਸੀਂ ਤੁਹਾਨੂੰ ਮਾਹੌਲ ਹੈ ਜਿਹੜਾ ਵਧੀਆ ਬਣਾ ਕੇ ਦੇਵਾਂਗੇ। ਸੋ ਉਹ ਇੱਕ ਅਪੀਲ ਕੀਤੀ ਹੈ ਬੀਬੀ ਮਹਿਬੂਬਾ ਨੇ ਵੀ। ਤੇ ਮੇਰੇ ਖਿਆਲ ਦੇ ਨਾਲ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਸਾਡੀ ਗੌਰਮੈਂਟ ਦੇ ਕੋਲ, ਕਿਉਂਕਿ ਗੋਲੀ ਨਾਲ ਤੇ ਉੱਥੇ ਸਭ ਕੁਝ ਆਪਾਂ ਵੇਖ ਲਿਆ ਕਿ ਗੋਲੀ ਨਾਲ ਹਾਲਾਤ ਵਿਗੜਨ ਤੋਂ ਆਵਾਜ਼ ਹੀ ਨਹੀਂ ਆ ਰਹੇ, ਸੰਵਰ ਹੀ ਨਹੀਂ ਰਹੇ। ਬਹੁਤ ਕੁਝ ਉੱਥੇ ਨੁਕਸਾਨਿਆ ਗਿਆ ਮੇਰੇ ਖਿਆਲ ਦੇ ਨਾਲ। ਹੁਣ ਤੱਕ ਤੇ ਕਈ ਹਜ਼ਾਰ ਕਰੋੜ ਦਾ ਉੱਥੇ ਆਰਥਿਕਤਾ ਦਾ ਨੁਕਸਾਨ ਹੋ ਗਿਆ ਹੋਏਗਾ। ਸੋ ਇਹੀ ਇੱਕ ਬਚਿਆ ਜ਼ਰੀਆ ਕਿ ਹੁਣ ਨਰਮਾਈ ਦੇ ਨਾਲ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਇਸ ਮਸਲੇ ਨੂੰ ਸੁਲਝਾਇਆ ਜਾਵੇ, ਕਿਉਂਕਿ ਉਧਰ ਪਾਕਿਸਤਾਨ ਵੀ ਖਿੱਚਾਤਾਉਣ ਦੇ ਮਾਹੌਲ ਦੇ ਵਿੱਚ ਆ। ਉਹਨਾਂ ਨੇ ਵੀ ਅੱਜ ਐਲਾਨ ਕਰ ਦਿੱਤਾ ਕਿ ਅਸੀਂ 22 ਜਿਹੜੇ ਦੂਤ ਨਿਯੁਕਤ ਕਰਾਂਗੇ ਤੇ ਉਹ ਵੱਖ-ਵੱਖ ਜਿਹੜੇ ਵੱਡੇ ਦੇਸ਼ ਆ ਜਿਹੜੇ ਦੁਨੀਆ ਨੂੰ ਲੀਡ ਕਰਦੇ ਆ, ਉਹ ਜਾ ਕੇ ਉੱਥੇ ਕਸ਼ਮੀਰ ਦਾ ਮੁੱਦਾ ਚੁੱਕਣਗੇ। ਜੋ ਵਾਅਦੇ ਕੀਤੇ ਸਨ ਭਾਰਤ ਨੇ, ਜੋ ਮੁੱਕਰਿਆ ਬਾਅਦ ਚ ਕਸ਼ਮੀਰੀਆਂ ਨਾਲ, ਉਹ ਅਸੀਂ ਸਾਰੇ ਉੱਥੇ ਚੇਤੇ ਕਰਾਵਾਂਗੇ। ਬਲੋਚਿਸਤਾਨ ਦਾ ਮੁੱਦਾ, ਬਲੋਚਿਸਤਾਨ ਦੇ ਵਿੱਚ ਵੀ ਮੋਦੀ ਦੇ ਬਿਆਨ ਤੋਂ ਬਾਅਦ ਕਾਫੀ ਹਲਚਲ ਹੋ ਗਈ ਹੈ। ਉਹ ਵੀ ਜਿੱਥੇ ਬਲੋਚ ਲੋਕ ਵਸੇ ਆ ਦੁਨੀਆ ਦੇ ਵਿੱਚ, ਉੱਥੇ ਉਹ ਆਪਣਾ ਝੰਡਾ ਬੁਲੰਦ ਕਰ ਰਹੇ ਆ। ਸੋ ਇੱਕ ਖਿੱਚੋਤਾਣ ਜੀ ਤੇ ਹੈ, ਤੇ ਉਸ ਖਿੱਚੋਤਾਣ ਦੇ ਦਰਮਿਆਨ ਇਹ ਸਾਡੇ ਇੱਥੋਂ ਦੇ ਨੇਤਾ ਜਿਹੜੇ ਉਹ ਸੋਚਦੇ ਆ ਕਿ ਸਥਿਤੀ ਨੂੰ ਆਮ ਕੀਤਾ ਜਾਵੇ, ਕਸ਼ਮੀਰ ਨੂੰ ਆਮ ਕੀਤਾ ਜਾਵੇ, ਕਿਉਂਕਿ ਮੁੱਦਾ ਜਿਹੜਾ ਪਾਕਿਸਤਾਨ ਹੁਣ ਦੁਨੀਆ ਦੇ ਮੰਚ ਤੇ ਲਿਜਾਣ ਨੂੰ ਤਿਆਰ ਹੋ ਗਿਆ।
ਉੱਥੇ ਅਸੀਂ ਵੀ ਲਿਜਾਣਾ, ਉਹਨਾਂ ਨੇ ਵੀ ਲਿਜਾਣਾ ਹੈ। ਤਾਂ ਇਸ ਕਰਕੇ ਹਾਲਾਤ ਹੈ ਜਿਹੜੇ ਪਹਿਲਾਂ ਉਹ ਥੋੜੇ ਜਿਹੇ ਸਾਜ਼ਗਾਰ ਕਰ ਲਏ ਜਾਣ। ਹੁਣ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਕੀਤਾ ਕਿਵੇਂ ਜਾਵੇ, ਕਿਉਂਕਿ ਪੱਥਰਾਂ ਦੀ ਥਾਂ ਤੇ ਉਹਨਾਂ ਨੌਜਵਾਨਾਂ ਦੇ ਹੱਥ 'ਚ ਕਿਤਾਬਾਂ ਜਿਹੜੀਆਂ ਲਿਆਂਦੀਆਂ ਕਿਵੇਂ ਜਾਣ। ਇਹ ਇੱਕ ਚੁਣੌਤੀ ਹੈ ਬੀਬੀ ਮਹਿਬੂਬਾ ਕੋਲ। ਪਰ ਬੀਬੀ ਮਹਿਬੂਬਾ ਦੀਆਂ ਵੀ ਦੋ ਬੋਲੀਆਂ, ਇੱਕ ਤੇ ਉਹ ਕਸ਼ਮੀਰ 'ਚ ਬੋਲਦੀ ਹੈ, ਜਿਹੜੀ ਉਹ ਬੋਲਦੀ ਹੈ ਉਹ ਤੇ ਆਖ ਦਿੰਦੀ ਹੈ ਕਿ ਬੁਰਹਾਨ ਆ ਉਹ ਜੀ ਅਸੀਂ ਉਹਨੂੰ ਫੜ ਲੈਣਾ ਸੀਗਾ, ਸਾਨੂੰ ਫੜ ਲੈਂਦੇ ਤੇ ਅਸੀਂ ਚੰਗਾ ਸੀ। ਬੁਰਹਾਨ ਤੇ ਉਹ ਕਦੀ ਕਹਿੰਦੀ ਹੈ ਕਿ ਮੇਰੀਆਂ ਅੱਖਾਂ 'ਚ ਪਾਣੀ ਵਗਦਾ ਹੈ, ਉਹਦੀ ਮੌਤ ਤੇ। ਇੱਕ ਬੋਲੀ ਉਹ ਬੋਲਦੀ ਹੈ ਤੇ ਇੱਕ ਬੋਲੀ ਜਿਹੜੀ ਆ ਕੇ ਉਹ ਦਿੱਲੀ ਬੋਲਦੀ ਹੈ। ਸੋ ਉਹਨੂੰ ਬੀਬੀ ਨੂੰ ਇੱਕ ਬੋਲੀ ਬੋਲਣੀ ਪਏਗੀ। ਇਹ ਨਹੀਂ ਕਿ ਉੱਥੇ ਜਾ ਕੇ ਭੜਕਾ ਦਿਓ, ਇੱਥੇ ਆ ਕੇ ਉਹਨਾਂ ਨੂੰ ਵਰਾ ਦਿਓ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬੰਦ ਹੋ ਕੇ ਉਹਨਾਂ ਨੂੰ ਆਮ ਜ਼ਿੰਦਗੀ ਦੇਣੀ ਚਾਹੀਦੀ ਹੈ। ਤੇ ਉਹ ਜਿਹੜੇ 2-4% ਲੋਕ ਆ ਉਹਨਾਂ ਨੂੰ ਵੀ ਸੰਤੁਸ਼ਟ ਕਰ ਲੈਣਾ ਚਾਹੀਦਾ ਹੈ। ਜੀ ਜੀ, ਅੱਗੇ ਵਧੀਏ ਮਿੰਟੂ ਜੀ। ਵੀ ਲਾਸ਼ਾਂ ਨਾਲ ਭਾਰਤ ਅੰਦਰ ਬੇਕਿਰਕਰੀ ਜਾਰੀ, ਇੱਕ ਹੋਰ ਲਾਸ਼ ਦਾ ਹਾਲ ਦੇਖ ਕੇ ਮਨੁੱਖਤਾ ਰੋਈ। ਇਹ ਲਾਸ਼ਾਂ ਦਾ ਕਾਫੀ ਵੱਡਾ ਕਹਿ ਲਈਏ ਜਿਵੇਂ ਸੰਤਾਪ ਸਾਡੇ ਸਾਹਮਣੇ ਆਇਆ ਪਿਛਲੇ 2-3 ਦਿਨਾਂ ਦੇ ਵਿੱਚ। ਇੱਕ ਤੇ ਉੜੀਸਾ ਦੇ ਵਿੱਚ ਉਹ ਦੇਖਿਆ ਸੀ ਕਿ ਅਸੀਂ ਉਹ ਦਾਨਾ ਮਾਂਝੀ ਸੀਗਾ ਜਿਹੜਾ ਆਪਣੀ ਪਤਨੀ ਦੀ ਲਾਸ਼ ਮੋਢੇ ਤੇ ਲੈ ਕੇ ਗਿਆ। ਦੂਜਾ ਮੁੱਦਾ ਇਹ ਸੀਗਾ ਕਿ ਕੁਝ ਦਲਿਤ ਜਿਹੜੇ ਸੀਗੇ ਉਹ ਇੱਕ ਮਾਈ ਨੂੰ ਅੰਤਮ ਰਸਮਾਂ ਲਈ ਲਿਜਾ ਰਹੇ ਸੀ, ਦਬੰਗਾਂ ਨੇ ਲੰਘਣ ਨਹੀਂ ਦਿੱਤਾ। ਤੀਜੀ ਇੱਕ ਕਹਾਣੀ ਹੋਰ ਸਾਹਮਣੇ ਆ ਗਈ ਉਸੇ ਉੜੀਸਾ ਦੇ ਵਿੱਚੋਂ ਹੀ ਕਿ ਉੱਥੇ ਇੱਕ ਮਾਈ ਜਿਹੜੀ ਸੀ ਉਹ ਟ੍ਰੇਨ ਦੇ ਨਾਲ ਟਕਰਾ ਕੇ ਫੌਤ ਹੋ ਗਈ। ਉਹਦੀ ਲਾਸ਼ ਨੂੰ ਉੱਥੋਂ ਟਰੈਕ ਤੋਂ ਲਿਜਾਣ ਲਈ ਪੋਸਟਮਾਰਟਮ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਤੇ ਐਂਬੂਲੈਂਸ ਵਾਲੇ ਨੇ ਮੇਰੇ ਖਿਆਲ ਦੇ ਨਾਲ 3500 ਰੁਪਏ ਦੇ ਕਰੀਬ ਮੰਗਿਆ। ਉੱਥੇ ਕਿਸੇ ਨੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਦੇਣ ਦੀ ਥਾਂ ਤੇ ਇਹ ਆਖਿਆ ਕਿ ਪ੍ਰਬੰਧ ਕੋਈ ਹੋਰ ਕਰ ਲਈਏ। ਆਟੋ ਵਾਲਾ ਵੀ ਮੰਗਾਇਆ, ਆਟੋ ਵਾਲੇ ਨੇ ਵੀ ਕਾਫੀ ਪੈਸੇ ਮੰਗ ਲਏ। ਫਿਰ ਉਹਨਾਂ ਨੇ ਇੱਕ ਹੋਰ ਸਕੀਮ ਸੋਚੀ। ਉਹਨਾਂ ਨੇ ਆਖਿਆ ਐਂ ਕਰੋ ਕਿ ਜਿਹੜੀ ਲਾਸ਼ ਹੈ, ਹੁਣ ਲਾਸ਼ ਨੇ ਕਿਹੜਾ ਬੋਲਣਾ, ਲਾਸ਼ ਨੇ ਕਿਹੜਾ ਚੀਕਾਂ ਮਾਰਨੀਆਂ, ਇਹਦੀਆਂ ਹੱਡੀਆਂ ਪਸਲੀਆਂ ਤੋੜ ਦਿਓ ਤੇ ਇਹਨੂੰ ਮੁੱਠ-ਕੁ ਕਰ ਲਓ। ਮੁੱਠ-ਕੁ ਹੱਡੀਆਂ ਦੀ ਕਰਕੇ ਤੇ ਇਹਨੂੰ ਪੋਟਲੀ 'ਚ ਬੰਨ੍ਹ ਕੇ ਵਾਂਸ ਦੇ ਨਾਲ ਲਟਕਾ ਲਓ ਤੇ ਇੱਕ ਵਾਂਸ ਦਾ ਸਿਰਾ ਉਹ ਇੱਕ ਬੰਦਾ ਚੁੱਕ ਲੇ, ਦੂਜਾ ਸਿਰੇ ਨੂੰ ਦੂਜਾ ਬੰਦਾ ਚੁੱਕ ਲੇ। ਤੇ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਕਿ ਵਹਿੰਗੀ ਲੈ ਕੇ ਜਾਈਦੀ ਆ, ਉਵੇਂ ਵਹਿੰਗੀ ਦੀ ਹਾਲਤ ਦੇ ਵਿੱਚ ਉਸ ਲਾਸ਼ ਨੂੰ ਲਿਜਾਇਆ ਗਿਆ। ਉਸ ਤਰ੍ਹਾਂ ਹੀ ਉਹ ਇੱਕ ਬੰਦਾ ਚੜ੍ਹ ਕੇ ਲਾਸ਼ ਤੇ ਲੱਤਾਂ ਦੀਆਂ ਹੱਡੀਆਂ ਤੋੜ ਰਿਹਾ, ਗੋਡੇ ਤੋੜ ਰਿਹਾ, ਮੋਢੇ ਤੋੜ ਰਿਹਾ। ਉਹ ਤੋੜ ਕੇ ਉਸ ਬਜ਼ੁਰਗ ਮਾਈ ਦੀ ਲਾਸ਼ ਦੀਆਂ ਹੱਡੀਆਂ ਉਹਨੂੰ ਪੋਟਲੀ 'ਚ ਬੰਨ੍ਹ ਕੇ ਫਿਰ ਵਹਿੰਗੀ 'ਚ ਲਟਕਾ ਕੇ ਪੋਸਟਮਾਰਟਮ ਲਈ ਲਿਜਾਇਆ ਗਿਆ। ਵੀਡੀਓ ਵੀ ਸਾਹਮਣੇ ਆਇਆ, ਤਸਵੀਰਾਂ ਵੀ ਸਾਹਮਣੇ ਆਈਆਂ, ਮਨੁੱਖਤਾ ਰੋਈ ਵੀ ਆ। ਅਸੀਂ ਸੰਵੇਦਨਾ ਵੀ ਸਾਰਿਆਂ ਨੇ ਵਿਅਕਤ ਕੀਤੀ ਹੈ। ਸਾਡੇ ਪੰਜਾਬੀ ਵੀ ਸੋਸ਼ਲ ਮੀਡੀਆ ਤੇ ਕਾਫੀ ਪਿੱਟੇ ਆ। ਪਰ ਮੈਂ ਦੱਸਦਿਆਂ ਰਾਜ ਕਰਨਵੀਰ ਸਿੰਘ ਜੀ, ਉੱਥੋਂ ਦੀਆਂ ਤਸਵੀਰਾਂ ਤੇ ਅਸੀਂ ਕਦੇ-ਕਦਾਈ ਵੇਖੀਆਂ। ਸਾਡੇ ਪੰਜਾਬ ਦੇ ਵਿੱਚ ਵੀ ਤਸਵੀਰਾਂ ਇਹੋ ਜਿਹੀਆਂ ਹੀ ਆ, ਕੋਈ ਭਿੰਨ ਨਹੀਂ, ਕੋਈ ਵੱਖ ਨਹੀਂ। ਖਨੌਰੀ ਹੈਡ ਆ, ਸ਼ਾਇਦ ਤੁਸੀਂ ਕਿਤੇ ਗਏ ਹੋ ਖਨੌਰੀ ਪਾਤੜਾ, ਉਸ ਹੈਡ ਤੇ ਜਦੋਂ ਤੁਸੀਂ ਜਾਓਗੇ ਕਿਤੇ ਬਹੁਤ ਤੁਹਾਡਾ ਮਨ ਜਿਹੜਾ ਵਿਚਲਿਤ ਹੋਏਗਾ ਵੇਖ ਕੇ। ਉੱਥੇ 5-7 ਲਾਸ਼ਾਂ ਪਈਆਂ ਹੁੰਦੀਆਂ ਤੇ ਉੱਥੇ ਨਾਲ ਹੀ ਪੁਲਿਸ ਵਾਲੇ ਵੀ ਬੈਠੇ ਹੁੰਦੇ। ਉਹ ਕੀ ਕਰਦੇ ਆ ਕਿ ਜੇ ਕਿਤੇ ਕਿਸੇ ਦਾ ਕੋਈ ਟੂਮ ਛੱਲਾ ਪਾਇਆ ਲਾਸ਼ ਦਾ, ਉਹ ਲਾ ਲੈਂਦੇ ਆ, ਜਾਂ ਤੇ ਜਿਹੜੀ ਲਾਸ਼ ਆ ਉਹਨੂੰ ਅੱਗੇ ਧੱਕ ਦਿੰਦੇ ਆ ਗਾਂਹ ਨੂੰ, ਹਰਿਆਣੇ ਵਾਲੀ ਸਾਈਡ ਨੂੰ, ਨਹੀਂ ਤੇ ਉਹ ਜਿਹੜੀ ਲਾਸ਼ 'ਚ ਫਸ ਜਾਂਦੀ ਹੈ ਉਹਨੂੰ ਚੁੱਕ ਕੇ ਉੱਥੇ ਬਾਹਰ ਹੀ ਝਾੜਾਂ ਝੂੜਾਂ 'ਚ ਸੁੱਟ ਦਿੰਦੇ ਆ। ਉੱਥੇ ਕੁੱਤੇ ਖਾਈ ਜਾਂਦੇ ਲਾਸ਼ਾਂ ਨੂੰ, ਉੱਥੇ ਜਿਹੜੇ ਹੋਰ ਆਦਮਖੋਰ ਜਾਨਵਰ ਆ ਉਹ ਲੱਗੇ ਹੁੰਦੇ ਆ। ਲਾਸ਼ਾਂ ਦੀ ਬੇਕਿਰਕੀ ਗੁਮਜਾਲ ਹੈ। ਇੱਕ ਅਬੋਹਰ ਤੇ ਗੰਗਾ ਨਗਰ ਦੇ ਵਿਚਾਲੇ ਲਾਸਟ ਪਿੰਡ ਆ ਪੰਜਾਬ ਦਾ, ਗੁਮਜਾਲ ਬੋਲਦੇ ਉਹਨੂੰ, ਉੱਥੇ ਵੀ ਲਾਸ਼ਾਂ ਦਾ ਇਹੀ ਹਾਲ ਆ। ਲਾਸ਼ਾਂ ਦੀ ਬੇਕਿਰਕੀ, ਲਾਸ਼ਾਂ ਦੀ ਬੇਕਦਰੀ ਸਾਡੇ ਇੱਥੇ ਵੀ ਆ। ਸੋ ਇਹ ਨਹੀਂ ਹੋਣਾ ਚਾਹੀਦਾ। ਜੇ ਅੱਜ ਤੱਕ ਅਸੀਂ ਕਿਸੇ ਨੂੰ ਸਨਮਾਨ ਪੂਰਵਕ ਅੰਤਮ ਵਿਦਾਇਗੀ ਨਹੀਂ ਦੇ ਸਕੇ ਤਾਂ ਮੇਰੇ ਖਿਆਲ ਦੇ ਨਾਲ ਫਿਰ ਅਸੀਂ ਜੋ ਮੰਗਲ ਤੱਕ ਅੱਜ ਤੱਕ ਪਹੁੰਚ ਕੀਤੀ ਹੈ ਉਹ ਸਾਡੀ ਕਿਤੇ ਨਾ ਕਿਤੇ ਅਧੂਰੀ ਹੈ, ਸਾਰਥਕ ਨਹੀਂ ਹੈ, ਸੰਪੂਰਨ ਨਹੀਂ ਹੈ। ਜੀ ਜੀ, ਅੱਗੇ ਆਪਾਂ ਵਧੀਏ। ਗੁਰਦੁਆਰੇ ਦੇ ਵਿੱਚ 2 ਸਕੇ ਭਰਾਵਾਂ ਦਾ ਕਤਲ। ਇਹ ਘਟਨਾ ਉਸ ਪਿੰਡ ਦੀ ਹੈ ਜੀ, ਜਿਸ ਪਿੰਡ ਨੂੰ ਇੱਕ ਪ੍ਰਵਾਸੀ ਨੇ ਦੁਨੀਆ ਦੇ ਨਕਸ਼ੇ ਤੇ ਰੁਸ਼ਨਾਇਆ ਹੈ। ਉਸ ਮਰਹੂਮ ਪ੍ਰਵਾਸੀ ਜਿਹੜੇ ਅਜਮੇਰ ਸਿੰਘ ਸਿੱਧੂ ਹੋਰੀ,
ਉਹਨਾਂ ਦਾ ਪਿੰਡ ਸੀ ਚੱਕਰ। ਜੀ ਚੱਕਰ, ਕਈ ਚੱਕਰ ਹੀ ਕਹਿ ਦਿੰਦੇ, ਪਰ ਚੱਕਰ ਨਹੀਂ, ਪਿੰਡ ਦਾ ਨਾਂ ਚੱਕਰ ਆ, ਹਠੂਰ ਦੇ ਲਾਗੇ। ਜੀ ਚੱਕਰ ਪਿੰਡ ਨੂੰ ਉਹਨਾਂ ਨੇ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਸੀ ਔਰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ। ਇੱਕ ਬੰਦੇ ਦੀ ਮਿਹਨਤ, ਲਗਨ ਸਾਰੇ ਪਿੰਡ ਨੂੰ ਇੱਕ ਮੁੱਠ ਕੀਤਾ। ਪਹਿਲਾਂ ਵੀ ਦੱਸਦੇ, ਉੱਥੇ ਪਿੰਡ ਦੇ ਵਿੱਚ ਬੜੀ ਦੁਸ਼ਮਣੀ ਸੀ। ਉਹ ਅਜਮੇਰ ਸਿੰਘ ਸਿੱਧੂ ਹੋਰਾਂ ਨੇ ਸਭ ਕੁਛ ਖਤਮ ਕਰਕੇ ਇੱਕ ਸੂਤਰ ਚ ਪਰੋ ਕੇ ਪਿੰਡ ਨੂੰ ਮਾਡਲ ਪਿੰਡ ਦੁਨੀਆ ਦੇ ਨਕਸ਼ੇ ਤੇ ਬਣਾ ਕੇ ਵਿਖਾਇਆ। ਉਹ ਚਲੇ ਗਏ ਸੰਸਾਰ ਤੋਂ, ਪਰ ਬਾਅਦ ਦੇ ਵਿੱਚ ਅੱਜ ਉਸ ਪਿੰਡ ਦਾ ਜ਼ਿਕਰ ਇਸ ਦੋਹਰੇ ਕਤਲ ਦੇ ਵਿੱਚ ਵੇਖ ਕੇ ਮਨ ਨੂੰ ਥੋੜਾ ਜਿਹਾ ਝਟਕਾ ਲੱਗਾ ਕਿ ਕਿੱਥੇ ਚੱਕਰ ਦੀ ਮਿਸਾਲ ਦਿਆ ਕਰਦੇ ਤੇ ਕਿੱਥੇ ਅੱਜ ਚੱਕਰ ਆ ਜਿਹੜਾ ਉਹ ਇਸ ਚੱਕਰ 'ਚ ਫਸ ਗਿਆ ਕਿ ਦੋ ਸਕੇ ਭਰਾਵਾਂ ਨੂੰ ਕਤਲ ਕਰ ਦਿੱਤਾ ਗਿਆ। ਕਤਲ ਕੀਤਾ ਵੀ ਕਿੱਥੇ, ਗੁਰਦੁਆਰੇ ਦੀ ਹਦੂਦ ਦੇ ਵਿੱਚ, ਔਰ ਕਤਲ ਹੋਇਆ ਵੀ ਕਤਲ ਹੋਇਆ ਗੁਰਦੁਆਰੇ ਦੀ ਪ੍ਰਧਾਨਗੀ ਜੀ। ਇਹ ਜਿਹੜੇ ਦੋ ਭਰਾ ਸੀਗੇ ਮਰਨ ਵਾਲੇ, ਇਹਨਾਂ ਦੇ ਵਿੱਚੋਂ ਇੱਕ ਜਿਹੜਾ ਭਰਾ ਸੀਗਾ ਹੀਰਾ ਸਿੰਘ, ਗੁਰਦੁਆਰੇ ਕਮੇਟੀ ਦਾ ਪ੍ਰਧਾਨ ਸੀ। ਦੁਬਾਰਾ ਪ੍ਰਧਾਨਗੀ ਦੀ ਚੋਣ ਹੋਣੀ ਸੀ। ਗੁਰਦੁਆਰਾ ਦੱਸਦੇ ਆ ਕਮੇਟੀ ਦੇ ਅਧੀਨ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ, ਤੇ ਉਹ ਹੀਰਾ ਸਿੰਘ ਨੂੰ ਦੁਬਾਰਾ ਚੁਣਿਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀਗਾ। ਅੱਜ ਬੰਦੇ ਉੱਥੇ ਇਕੱਠੇ ਹੋਏ ਸਨ। ਉਹਦਾ ਭਰਾ ਸੀਗਾ ਇੱਕ ਹੌਲਦਾਰ ਪੁਲਿਸ ਵਾਲਾ ਸੀ, ਉਹ ਵੀ ਉੱਥੇ ਮੌਜੂਦ ਸੀ, ਉਹਦਾ ਨਾਮ ਬਲਵੀਰ ਸਿੰਘ ਸੀ। ਇਸੇ ਦੌਰਾਨ ਉੱਥੇ ਬੰਦੇ ਇਕੱਠੇ ਹੋਇਆ ਚੋਂ ਗੱਲਾਂ ਬਾਤਾਂ ਕਰਦੇ ਚੋਂ ਉਹ ਹਮਲਾਵਰ ਆ ਜਿਹੜੇ ਦੂਜੀ ਧਿਰ ਵਾਲੇ, ਜਿਹੜੇ ਨਹੀਂ ਸਨ ਚਾਹੁੰਦੇ ਕਿ ਪ੍ਰਧਾਨ ਬਣੇ, ਉਹਨਾਂ ਦਾ ਬੰਦਾ, ਤੇ ਉਹਨਾਂ ਨੇ ਅਚਾਨਕ ਇਹਨਾਂ ਤੇ ਹਮਲਾ ਕੀਤਾ। ਦੋਵੇਂ ਭਰਾਵਾਂ ਦੀ ਜਿਹੜੀ ਹੈ ਇਸ ਖੂਨੀ ਟਕਰਾਅ ਦੇ ਵਿੱਚ ਮੌਤ ਹੋ ਗਈ ਆ। ਮੌਤ ਤੁਹਾਨੂੰ ਪਤਾ ਕਿ ਜਿਸ ਤਰੀਕੇ ਦੀ ਇਹ ਕਤਲ ਦੇ ਵਿੱਚ ਆਉਂਦੀ ਹੈ, ਉਹਨੂੰ ਆਪਾਂ ਕਹਿ ਸਕਦੇ ਕਿ ਬਹੁਤ ਬੇਰਹਿਮੀ ਵਾਲੀ, ਬੇਦਿਲੀ ਵਾਲੀ ਮੌਤ ਦਿੱਤੀ ਜਾਂਦੀ ਹੈ। ਇੱਕ ਇਨਸਾਨ ਨੂੰ ਇੱਕ ਇਨਸਾਨ ਦੇ ਹੱਥੋਂ ਦੂਜੇ ਇਨਸਾਨ ਨੂੰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਡਬਲ ਮਰਡਰ ਅੱਜ ਕੋਟਕਪੂਰੇ ਚ ਵੀ ਸਾਹਮਣੇ ਆਇਆ। ਕੋਟਕਪੂਰੇ ਦੇ ਇੱਕ ਆੜਤੀਏ ਦੀ ਤੇ ਉਹਦੀ ਕੋਈ ਨੌਕਰਾਣੀ ਦੀ ਲਾਸ਼ ਹੈ ਜਿਹੜੀ ਉਹਦੀ ਦੁਕਾਨ ਚ ਬਰਾਮਦ ਹੋਈ ਹੈ। ਡਬਲ ਮਰਡਰ ਉੱਥੇ ਵੀ ਹੋਇਆ, ਪਰ ਇਹ ਡਬਲ ਮਰਡਰ ਇਸ ਕਰਕੇ ਥੋੜਾ ਜਿਹਾ ਅਖਰਦਾ ਪਿਆ, ਸਾਨੂੰ ਥੋੜਾ ਜਿਹਾ ਸੋਚਣ ਲਈ ਮਜਬੂਰ ਕਰਦਾ ਪਿਆ ਹੈ ਕਿ ਇਹ ਤੇ ਬਾਬੇ ਨਾਨਕ ਨੇ ਨਹੀਂ ਸੀ ਸਿਖਾਇਆ ਕਿ ਤੁਸੀਂ ਗੁਰਦੁਆਰੇ ਉਸਾਰ ਲਓ, ਵੱਡੇ ਵੱਡੇ ਪੱਥਰ ਲਾ ਦਿਓ, ਬਹੁਤ ਮਹਿੰਗੇ ਉਹਨਾਂ ਤੇ ਨਕਾਸ਼ੀ ਵੀ ਕਰਾ ਦਿਓ, ਪਰ ਇਹ ਕੰਮ ਮੇਰੇ ਖਿਆਲ ਦੇ ਨਾਲ ਤੇ ਨਹੀਂ ਸੀ ਆਖਿਆ ਕਿ ਪ੍ਰਧਾਨ ਕਹਿੰਦੇ ਲੜੋ। ਗੁਰੂ ਨਾਨਕ ਨੇ ਤੇ ਜੋ ਕਿਹਾ ਸੀਗਾ ਉਹ ਤੇ ਅਮਲ ਚ ਨਹੀਂ ਅਸੀਂ ਲਿਆ ਰਹੇ। ਜੇ ਉਹ ਲਿਆਂਦਾ ਹੁੰਦਾ ਤੇ ਪ੍ਰਧਾਨਗੀਆਂ ਤੇ ਬੰਦਾ ਗੁਰਦੁਆਰੇ ਤੋਂ ਬਾਹਰ ਛੱਡ ਆਉਂਦਾ, ਉੱਥੇ ਆ ਕੇ ਤੇ ਇੱਕ ਮਨੁੱਖ ਬਣਦਾ, ਮਨੁੱਖ ਸਿਰਜਦਾ ਆਪਣੇ ਆਪ ਨੂੰ। ਪਰ ਇੱਥੇ ਹੁਣ ਪ੍ਰਧਾਨਗੀਆਂ ਤੋਂ ਕਤਲ ਹੋ ਰਿਹਾ। ਇਹ ਬਹੁਤ ਜਿਵੇਂ ਕਹਿ ਲਈਏ ਮਨੁੱਖਤਾ ਦਾ ਤਾਂ ਹੈ ਹੀ ਹੈ, ਮਨੁੱਖਤਾ ਦਾ ਤੇ ਅਸੀਂ ਹਾਲ, ਸਾਂਝੀਵਾਲਤਾ ਦਾ ਹਾਲ ਤੇ ਦੇਖ ਰਹੇ ਹਾਂ ਜੋ ਹੋ ਰਿਹਾ, ਪਰ ਇਹਦੇ ਨਾਲ ਇਹ ਵੀ ਹੁੰਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ, ਸੇਵਾ ਨੂੰ ਲੈ ਕੇ, ਚੌਧਰ ਨੂੰ ਲੈ ਕੇ ਜੋ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ, ਇਹ ਸਿੱਖੀ ਸੰਕਲਪ ਲਈ ਵੀ ਨੁਕਸਾਨਦੇਹ ਹੈ। ਜੀ ਬਿਲਕੁਲ ਜੀ। ਅਗਲੀ ਆਪਾਂ ਜੇ ਗੱਲ ਕਰੀਏ ਸਕੂਲ, ਜਿੱਥੇ ਕਿ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਕੱਢਣ ਦੀਆਂ ਸਿੱਖਿਆ ਦਿੱਤੀ ਜਾਂਦੀ ਆ, ਕਹਿੰਦੇ ਸਕੂਲ 'ਚ ਭੂਤ ਮਾਸਟਰਾਂ ਨੇ ਤਾਂਤਰਿਕ ਸੱਦ ਲਿਆ। ਇਹ ਹੈਰਾਨਗੀ ਦੀ ਗੱਲ ਹੈ ਕਿ ਸਰਕਾਰੀ ਸਕੂਲ ਆ ਜੀ, ਸਰਕਾਰੀ ਸਕੂਲ ਦੇ ਵਿੱਚ ਹੋਸਟਲ ਸੀਗਾ, ਤੇ ਇਹ ਘਟਨਾ ਉੱਥੋਂ ਦੀ ਹੈ, ਕਾਲਾ ਹਾਂਡੀ, ਜਿੱਥੋਂ ਦੀ ਉਹ ਦਾਣਾ ਮਾਂਝੀ ਵਾਲੀ ਘਟਨਾ ਹੈ, ਉਸੇ ਜ਼ਿਲ੍ਹੇ ਦੀ ਘਟਨਾ। ਸਰਕਾਰੀ ਸਕੂਲ ਦੇ ਹੋਸਟਲ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਸੀ ਪਿਛਲੀ ਜੁਲਾਈ ਨੂੰ ਬੁਖਾਰ ਦੇ ਕਰਕੇ, ਤੇ ਐਤਕੀ ਫੇਰ 7-8 ਉੱਥੇ ਬੱਚੀਆਂ ਨੂੰ ਬੁਖਾਰ ਚੜ ਗਿਆ ਇੱਕਦਮ, ਤੇ ਉੱਥੋਂ ਦੇ ਮਾਸਟਰਾਂ ਨੂੰ ਵਹਿਮ ਹੋ ਗਿਆ, ਭਰਮ ਪੈ ਗਿਆ ਕਿ ਭੂਤ ਪ੍ਰੇਤ ਦਾ ਕੋਈ ਸਾਇਆ ਹੈ। ਉਹਨਾਂ ਨੇ ਬਜਾਏ ਟੈਸਟ ਕਰਾਉਣ ਦੇ ਕਿ ਬੁਖਾਰ ਕਦੋਂ ਚੜਿਆ, ਕੀ ਗੱਲ ਹੈ, ਕੀ ਬਾਤ ਹੈ, ਉਹਨਾਂ ਨੇ ਚੁੱਕ ਕੇ ਇੱਕ ਤਾਂਤਰਿਕ ਸੱਦ ਲਿਆ। ਤਾਂਤਰਿਕ ਨੇ ਆਪਣਾ ਝਾੜਾ ਫੂਕ ਉੱਥੇ ਸ਼ੁਰੂ ਕਰ ਦਿੱਤਾ। ਇੱਕ ਕਬੂਤਰ ਵੀ ਨਾਲ ਲੈ ਆਇਆ, ਉਹ ਗੋਲਾ ਜਿਹਾ, ਉਸ ਕਬੂਤਰ ਦੀ ਬਲੀ ਵੀ ਉਹਨੇ ਦੇ ਦਿੱਤੀ ਭੂਤ ਪ੍ਰੇਤ ਦੇ ਨਾਂ ਤੇ। ਫਿਰ ਉਹਨੇ ਸਾਰਾ ਧੂੰਆਂ ਜਿਹਾ ਧਖਾ ਕੇ ਸਾਰੀ ਬਾਉਂਡਰੀ ਸੀ ਜਿਹੜੀ ਸਕੂਲ ਦੀ, ਉਹਦਾ ਗੇੜਾ ਕੱਢਿਆ। ਬਹੁਤ ਉਹਨੇ ਆਪਣਾ ਤਮਾਸ਼ਾ ਕੀਤਾ। ਉਹ ਸਾਰਾ ਕੁਛ ਮਾਸਟਰ ਜਿਹੜੇ ਸੀ ਉਹ ਨਾਲ ਲੱਗ ਕੇ ਕਰਾਉਂਦੇ ਰਹੇ। ਹੁਣ ਮਾਸਟਰਾਂ ਤੇ ਬਿਪਤਾ ਇਹ ਪੈ ਗਈ ਹੈ ਕਿ ਜਿਹੜਾ ਉਹਦਾ ਐਜੂਕੇਸ਼ਨ ਅਫਸਰ ਹੈ ਜ਼ਿਲ੍ਹੇ ਦਾ, ਉਹਨੇ ਕਿਹਾ ਕਿ ਅਸੀਂ ਜਾਂਚ ਕਰਾਂਗੇ, ਤੇ ਜੇ ਇਸ ਤਰ੍ਹਾਂ ਦੇ ਇਹਨਾਂ ਨੇ ਕੰਮ ਕੀਤੇ ਮਾਸਟਰਾਂ ਨੇ, ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ। ਹੁਣ ਮਾਸਟਰਾਂ ਨੂੰ ਪੜ੍ਹਨੇ ਪਾਇਆ ਜਾਏਗਾ। ਪਰ ਇਹ ਸਾਡੇ ਕੋਲ ਪਹਿਲੀ ਘਟਨਾ ਨਹੀਂ ਹੈ।
ਇਹ ਇਸ ਤਰ੍ਹਾਂ ਦੀ ਘਟਨਾ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇਹੋ ਜਿਹੇ ਅਧਿਆਪਕਾਂ ਵੱਲੋਂ ਜਾਂ ਹੋਰ ਜਿਹੜੇ ਸਿੱਖਿਆ ਵਾਲੇ ਲੋਕ ਆ, ਜਿਹੜੇ ਪੜ੍ਹੇ ਲਿਖੇ ਲੋਕ ਆ, ਉਹਨਾਂ ਦੇ ਹੱਥੋਂ ਹੋਈ ਹੋਵੇ। ਇੱਕ ਵਾਰ ਇਹਨਾਂ ਪ੍ਰਦੇਸ਼ਾਂ ਦੇ ਵਿੱਚੋਂ ਕੋਈ ਇੱਕ ਪ੍ਰਦੇਸ਼ ਸੀਗਾ, ਸ਼ਾਇਦ ਝਾਰਖੰਡ ਸੀ, ਉੱਥੋਂ ਇੱਕ ਖਬਰ ਆਈ ਸੀਗੀ ਕਿ ਇੱਕ ਬੰਦੇ ਦੇ ਸੱਪ ਲੜ ਗਿਆ, ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਤੇ ਡਾਕਟਰਾਂ ਦੇ ਵਿੱਚੋਂ ਇੱਕ ਡਾਕਟਰ ਨੇ ਸਲਾਹ ਦਿੱਤੀ ਕਿ ਫਲਾਣੇ ਸਪੇਰੇ ਨੂੰ ਲੈ ਆਓ। ਦੂਜੇ ਡਾਕਟਰ ਕਹਿੰਦੇ ਕਿ ਆਪਾਂ ਇਹਦਾ ਇਲਾਜ ਕਰੀਏ, ਤੂੰ ਕਿਹੜੇ ਚੱਕਰਾਂ 'ਚ ਪਾਈ ਜਾਣਾ? ਉਹਨੇ ਕਿਹਾ ਨਹੀਂ, ਫਲਾਣਾ ਸਪੇਰਾ ਹੈ, ਇਹ ਸੱਪ ਹੈ ਜਿਹੜਾ ਲੜਿਆ ਹੈ, ਮੈਨੂੰ ਦੀਦਾ ਪਿਆ ਕਿ ਇਹਦਾ ਇਲਾਜ ਦਵਾਈ ਨਾਲ ਨਹੀਂ, ਉਹ ਸਪੇਰਾ ਹੀ ਕਰ ਸਕਦਾ। ਤੇ ਦੱਸਦੇ ਡਾਕਟਰ ਇੱਕ ਪਾਸੇ ਆਪਦੀਆਂ ਸਰਿੰਜਾਂ ਭਰ ਕੇ ਖੜੇ ਸਨ ਤੇ ਦੂਜੇ ਪਾਸੇ ਸਪੇਰਾ ਉੱਥੇ ਜਿਹੜਾ ਵਾਰਡ ਹੁੰਦਾ ਉਹਦੇ 'ਚ ਬੀਨ ਵਜਾਈ ਜਾਂਦਾ ਸੀ। ਦੂਜੇ ਮਰੀਜ਼ਾਂ ਨੂੰ ਵੀ ਉਹਨੇ ਆਵਾਜ਼ਾਰ ਕੀਤਾ, ਉਹ ਬੀਨ ਵਜਾ ਕੇ ਜਾਂ ਉਹ ਮਣਕੇ ਲਾ ਕੇ ਉੱਥੋਂ ਆਪਣਾ ਉਹ ਚੂਸ ਰਿਹਾ ਸੀਗਾ ਜ਼ਹਿਰ। ਸੋ ਇਹੋ ਜਿਹੀਆਂ ਬਹੁਤ ਥਾਵਾਂ ਤੋਂ ਘਟਨਾਵਾਂ ਆਉਂਦੀਆਂ ਨੇ ਸਾਡੇ ਤੇ। ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਨੇ। ਇੱਕ ਵਾਰ ਕਿਸੇ ਨੇ ਆਪਣੀ ਬੱਚੀ ਦਾ ਵਿਆਹ ਕੁੱਤੇ ਨਾਲ ਕੀਤਾ ਸੀਗਾ, ਕਿਉਂਕਿ ਉਹਨੂੰ ਪਾਂਦੇ ਨੇ, ਉਹਨੂੰ ਇੱਕ ਜੋਤਸ਼ੀ ਨੇ ਇਹ ਵਹਿਮ ਪਾ ਦਿੱਤਾ ਸੀਗਾ ਕਿ ਜਿਹੜਾ ਕੁੜੀ ਦਾ ਅੱਗੇ ਵਰ ਹੋਏਗਾ ਉਹਦੇ ਤੇ ਬਹੁਤ ਵੱਡਾ ਗ੍ਰਹਿ ਆ, ਤੇ ਜੇ ਇਹ ਗ੍ਰਹਿ ਟਾਲਣਾ, ਇੱਕ ਵਿਆਹ ਪਹਿਲਾਂ ਕਰ ਦਿਓ। ਉਹਨਾਂ ਕਿਹਾ ਵਿਆਹ ਕਰੀਏ ਕਿਹਦੇ ਨਾਲ? ਉਹਨੇ ਆਖਿਆ ਕਰਨਾ ਕਿਹਦੇ ਨਾਲ? ਕੁੱਤੇ ਨਾਲ ਕਰ ਦਿਓ। ਉਹਨਾਂ ਨੇ ਕੁੱਤੇ ਨਾਲ ਇੱਕ ਵਿਆਹ ਪਹਿਲਾਂ ਕਰਕੇ ਫਿਰ ਦੂਜਾ ਵਿਆਹ ਬੱਚੀ ਦਾ ਕੀਤਾ ਸੀਗਾ। ਸੋ ਇਹੋ ਜਿਹੇ ਸਾਡੇ ਕਹਿ ਲਈਏ ਕਿ ਸਾਡੇ ਬੌਧਿਕ ਸਾਡੇ ਦਰਜੇ ਆ, ਅਸੀਂ ਬਹੁਤ ਹੇਠਾਂ ਤੁਰੇ ਫਿਰਦੇ ਹਾਂ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਇਹਨਾਂ ਵਹਿਮਾਂ ਭਰਮਾਂ ਨੂੰ ਮਕਾਉਣਾ ਹੈ ਉਹ ਤੇ ਖੁਦ ਇਹਨਾਂ ਦੇ ਨਾਲ ਵੱਜੇ ਫਿਰਦੇ ਆ। ਜੀ ਅੱਗੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸੁਖਬੀਰ ਬਾਦਲ ਨੇ ਫਿਰ ਕਿਹਾ ਆਪ ਦੀਆਂ ਤਾਰਾਂ ਖਾਲਿਸਤਾਨੀਆਂ ਨਾਲ ਜੁੜੀਆਂ। ਦੇਖੋ, ਸੁਖਬੀਰ ਸਿੰਘ ਬਾਦਲ ਕਈ ਵਾਰ ਆ ਜਿਹੜਾ ਉਹ ਇਹੋ ਜਿਹੇ ਬਿਆਨ ਦੇ ਜਾਂਦਾ ਹੈ ਜਿਨ੍ਹਾਂ ਦਾ ਉਹਦੇ ਕੋਲ ਦੂਜੇ ਸਵਾਲ ਤੇ ਜਵਾਬ ਨਹੀਂ ਹੁੰਦਾ। ਮੰਨ ਲਓ ਇੱਕ ਗੱਲ ਉਹ ਕਰੀ ਜਾਂਦਾ, ਉਸ ਗੱਲ ਨੂੰ ਲੈ ਕੇ ਜੇ ਕੋਈ ਅੱਗੋਂ ਦੂਜੀ ਗੱਲ ਪੁੱਛ ਲਈ ਉਹਦੇ ਕੋਲ ਜਵਾਬ ਨਹੀਂ ਹੁੰਦਾ, ਉਹ ਫਿਰ ਦੂਜੇ ਪਾਸੇ ਤੁਰ ਪੈਂਦਾ। ਇਹ ਨਹੀਂ ਉਹ ਕਈ ਵਾਰ ਤੇ ਉੱਥੋਂ ਨਿਕਲ ਲੈਂਦਾ, ਉਹਦੇ ਕੋਲ ਆਪਦੀ ਗੱਲ ਦਾ ਹੀ ਜਵਾਬ ਨਹੀਂ ਹੁੰਦਾ। ਹਾਂ, ਜੋ ਇੱਕ ਵਾਰੀ ਕਹਿ ਗਿਆ ਉਹਨੇ, ਜੋ ਕਹਿਤਾ ਸੋ ਕਹਿਤਾ। ਸੁਖਬੀਰ ਸਿੰਘ ਬਾਦਲ ਨੂੰ ਦੇਖੋ ਇੰਨਾ ਨਹੀਂ ਪਤਾ ਕਿ ਜੇਕਰ ਆਮ ਆਦਮੀ ਪਾਰਟੀ ਦੀਆਂ ਤਾਰਾਂ ਜੁੜੀਆਂ ਨੇ ਤੇ ਉਹ ਪੱਕੀਆਂ ਜੁੜੀਆਂ ਕਿੱਥੇ ਆ। ਉਹ ਕਦੇ ਤੇ ਆਖ ਦਿੰਦਾ ਇਹਨਾਂ ਦੇ ISI ਨਾਲ ਸੰਬੰਧ ਆ, ਕਦੇ ਆਖ ਦਿੰਦਾ ਇਹ IS ਦੇ ਨਾਲ ਸੰਬੰਧ ਆ, ਕਦੇ ਆਖ ਦਿੰਦਾ ਜੀ ਇਹ ਤੇ ਨਕਸਲੀ ਆ, ਕਦੇ ਖਾਲਿਸਤਾਨੀਆਂ ਦਾ ਕਹਿ ਦਿੰਦਾ ਕਿ ਇਹ ਉਹਨਾਂ ਦੇ ਪੈਸਿਆਂ ਨਾਲ ਚੱਲਦੇ ਫਿਰਦੇ ਆ। ਉਹ ਦੇਖੋ ਕਿਸੇ ਥਾਂ ਤੇ ਖੜਦਾ ਨਹੀਂ ਹੈ। ਦੂਜੀ ਗੱਲ ਇਹ ਆ ਕਿ ਦੇਖੋ ਭਾਈ, ਜੇ ਤੁਹਾਡਾ ਸੂਬਾ ਹੈ, ਤੁਹਾਡੇ ਸੂਬੇ ਦੇ ਵਿੱਚ ਕੋਈ ਸਿਆਸੀ ਪਾਰਟੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਆ ਤੇ ਤੁਸੀਂ ਆਪ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਾਉਂਦੇ? ਔਰ ਦੂਜੀ ਗੱਲ ਆ, ਕਿਉਂ ਜੇ ਤੁਹਾਨੂੰ ਲੱਗਦਾ ਵਿਦੇਸ਼ੀ ਤਾਕਤਾਂ ਦੇ ਨਾਲ ਇਹਨਾਂ ਦੇ ਹੱਥ ਆ ਤੇ ਫਿਰ ਤੁਸੀਂ NIA ਨੂੰ ਕਿਉਂ ਨਹੀਂ ਜਾਂਚ ਦਿੰਦੇ? ਜਿਹਨੇ ਪੜਤਾਲ ਕਰਨੀ ਹੈ, ਜਿਹਦੀ ਪੜਤਾਲ ਬਣਦੀ ਦੇ ਦਿਓ ਇਨਵੈਸਟੀਗੇਸ਼ਨ, ਉਹਨਾਂ ਨੂੰ ਸਾਫ਼ ਹੋ ਜੇ ਕਿ ਤੁਸੀਂ ਝੂਠੇ ਹੋ ਜਾਂ ਉਹ ਝੂਠੇ ਆ। ਇੱਕ ਧਿਰ ਜਿਹੜੀ ਹੈ ਉਹ ਪਤਾ ਤੇ ਲੱਗੇ ਕਿ ਕਿਹੜੀ ਧਿਰ ਸਾਫ਼ ਹੈ, ਕਿਹੜੀ ਧਿਰ ਜਿਹੜੀ ਹੈ ਉਹ ਝੂਠੀ ਹੈ। ਸੋ ਇਹ ਹਵਾ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਹੈ। ਜਿੱਥੋਂ ਤੱਕ ਖਾਲਿਸਤਾਨੀਆਂ ਦਾ ਸਵਾਲ ਹੈ, ਜਿੱਥੋਂ ਤੱਕ ਇਹ ਅੱਤਵਾਦੀਆਂ ਦਾ ਕਹਿੰਦੇ ਕਿ ਫਲਾਣਾ ਅੱਤਵਾਦੀ ਹੈ, ਉਹਦੇ ਨਾਲ ਸੰਬੰਧ ਆ, ਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਆ ਕਿ ਇੱਕ ਇਹਨਾਂ ਦੇ ਸਲੱਗ ਨੇ ਅਸੈਂਬਲੀ ਦੇ ਵਿੱਚ ਖੜ ਕੇ ਆਖਿਆ ਸੀ ਕਿ ਮੈਂ ਅੱਤਵਾਦੀ ਹਾਂ, ਮੈਂ ਅੱਤਵਾਦੀ ਹਾਂ, ਅੱਤਵਾਦੀ ਰਹਾਂਗਾ। ਤੇ ਉਹਦੇ ਨਾਲ ਜਿਹੜਾ ਸੰਬੰਧ ਰੱਖਦਾ ਉਹ ਕੌਣ ਆ? ਇਹਨਾਂ ਦੇ ਅੱਗੇ ਇੱਕ ਸਵਾਲ ਹੋਰ ਆਉਂਦਾ ਹੈ ਕਿ ਜਿਹੜਾ ਬੰਦਾ ਸੰਵਿਧਾਨ ਦੀਆਂ ਕਾਪੀਆਂ ਸਾੜਦਾ ਰਿਹਾ, ਜਿਹੜਾ ਬੰਦਾ ਬੁੱਤਰਸ ਕਾਲੀ ਨੂੰ ਦਿੱਤੇ ਮੰਗ ਪੱਤਰ ਦੇ ਵਿੱਚ ਦਸਤਖਤ ਕਰਦਾ ਰਿਹਾ, ਜਿਹੜਾ ਬੰਦਾ ਸਿੱਖ ਬਾਗੀਆਂ ਦੇ ਭੋਗਾਂ ਤੇ ਜਾਂਦਾ ਰਿਹਾ, ਜਿਹੜਾ ਬੰਦਾ ਭੜਕਾ ਕੇ ਕਈ ਫੌਜੀਆਂ ਨੂੰ, ਸੈਂਕੜੇ ਫੌਜੀਆਂ ਨੂੰ ਬੈਰਕਾਂ ਛਡਾਉਂਦਾ ਰਿਹਾ, ਉਹਦੇ ਨਾਲ ਸੰਬੰਧ ਰੱਖਣ ਵਾਲੇ ਕੌਣ ਆ? ਜੀ ਬਿਲਕੁਲ। ਤੇ ਜਾਂਦੇ ਆਪਾਂ ਮਿੰਟੂ ਜੀ ਜੇ ਗੱਲ ਕਰ ਲਈਏ ਵੀ ਮੋਦੀ ਕਹਿੰਦੇ ਜੀ ਮਨ ਕੀ ਬਾਤ ਦੇ ਵਿੱਚ ਓਲੰਪਿਕ ਦੀ ਗੱਲ ਕਰਨਗੇ। ਇਹ ਚੰਗੀ ਗੱਲ ਹੈ ਜੀ ਕਿ ਮਨ ਕੀ ਬਾਤ ਕਰਨ, ਪਰ ਇਹ ਮਨ ਕੀ ਬਾਤ ਕਰਕੇ ਚਲੇ ਜਾਂਦੇ, ਕਿਸੇ ਦੀ ਮਨ ਦੀ ਬਾਤ ਸੁਣਦੇ ਨਹੀਂ। ਇਹਨਾਂ ਨੇ ਸਿਲਸਿਲਾ ਤੋਰਿਆ ਹੋਇਆ। ਇਸ ਇੱਕ ਮਨ ਕੀ ਬਾਤ ਦੇ ਪ੍ਰੋਗਰਾਮ ਤੇ
ਕਈ ਲੱਖਾਂ ਰੁਪਈਆ ਮੇਰੇ ਖਿਆਲ ਦੇ ਨਾਲ ਇੱਕ ਪ੍ਰੋਗਰਾਮ ਤੇ ਇਹਨਾਂ ਦਾ ਉਦੋਂ ਹੁਣ ਤੇ ਵਾਹਵਾ ਦੂਰ ਆ ਗਿਆ, ਉਦੋਂ ਹਿਸਾਬ ਕਿਤਾਬ ਹੋਇਆ ਸੀ ਤੇ 96 ਲੱਖ ਰੁਪਈਆ ਖਰਚ ਕਰ ਚੁੱਕੇ ਸਨ, ਥੋੜੇ ਜਿਹੇ ਉਦੋਂ ਐਪੀਸੋਡ ਹੋਏ ਸਨ ਕਿਉਂਕਿ ਇਹਦੀ ਐਡਵਰਟਾਈਜ਼ਮੈਂਟ ਬੜੀ ਕਰਦੇ ਆ। ਫਿਰ ਆਲ ਇੰਡੀਆ ਤੇ ਇਹਨਾਂ ਨੇ ਟਾਈਮ ਸਲੋਟ ਲੈ ਰੱਖਿਆ, ਸੋ ਕਾਫੀ ਕੁਛ ਕਰਦੇ ਆ, ਪਰ ਉਹਦਾ ਫਾਇਦਾ ਅਜੇ ਤੱਕ ਕੀ ਹੋਇਆ ਇਹ ਨਹੀਂ ਦੱਸਿਆ ਇਹਨਾਂ ਨੇ ਕਦੇ ਕਿ ਉਸ ਮਨ ਕੀ ਬਾਤ ਦਾ ਕੀ ਫਾਇਦਾ ਹੋਇਆ। ਕਿਉਂਕਿ ਜਿਹੜੀ ਇਹਨਾਂ ਦੀ ਮਨ ਕੀ ਬਾਤ ਆ ਇਹ ਸੁਣਾ ਕੇ ਤੁਰ ਜਾਂਦੇ ਆ, ਜਿਹੜੀ ਅੱਗੋਂ ਮਨ ਕੀ ਬਾਤ ਆਉਂਦੀ ਹੈ ਸੁਣਦੇ ਨਹੀਂ, ਜੇ ਸੁਣਦੇ ਵੀ ਆ ਇੱਕ ਕੰਨ ਤੋਂ ਸੁਣਦੇ ਦੂਜੇ ਕੰਨ ਤੋਂ ਕੱਢ ਦਿੰਦੇ ਆ। ਇਹਨਾਂ ਨੇ ਹੁਣ ਓਲੰਪਿਕ ਬਾਰੇ ਚਰਚਾ ਜਿਹੜੀ ਉਹ ਕਰਨ ਦੀ ਸੋਚੀ ਹੈ, ਪਰ ਓਲੰਪਿਕ ਦੀ ਜਿਹੜੀ ਇਹਨਾਂ ਨੇ ਇੱਕ ਦਿੱਤੀ ਹੈ, ਜਿਹੜੀ ਅਗਾਊਂ ਇਹਨਾਂ ਨੇ ਬਣਾਈ ਹੈ ਵਿਉਂਤ, ਜਿਹੜੀ ਉਹਦੀ ਝਲਕ ਦਿੱਤੀ ਹੈ, ਉਹ ਇਹ ਹੈ ਕਿ ਅਸੀਂ ਹੁਣ 2020, 24 ਤੇ 2028 ਦੀਆਂ ਓਲੰਪਿਕਸ ਨੇ ਜਿਹੜੀਆਂ ਉਹਨਾਂ ਲਈ ਟਾਸਕ ਫੋਰਸਾਂ ਬਣਾਵਾਂਗੇ, ਉਹ ਤਿਆਰੀਆਂ ਕਰਵਾਉਣਗੀਆਂ, ਇਹ ਕਰਨਗੀਆਂ ਉਹ ਕਰਨਗੀਆਂ। ਚਰਚਾ ਹੈ ਜੀ, ਚਰਚਾ ਇਸ ਤਰ੍ਹਾਂ ਦੀ ਕਾਂਗਰਸ ਦੇ ਰਾਜ 'ਚ ਵੀ ਹੁੰਦੀ ਰਹੀ ਹੈ, ਹੋਰ ਸਰਕਾਰਾਂ ਦੇ ਰਾਜ 'ਚ ਵੀ ਹੁੰਦੀ ਰਹੀ ਹੈ। ਚਰਚਾ ਕਰਨਗੇ, ਸਾਡੇ ਲੋਕ ਬੜੇ ਭੁਲੱਕੜ ਆ, ਹੋਰ 2 ਮਹੀਨਿਆਂ ਨੂੰ ਭੁੱਲ ਜਾਣਗੇ, ਕਿਸੇ ਨੂੰ ਯਾਦ ਹੀ ਨਹੀਂ ਰਹਿਣਾ ਕਿ ਟਾਸਕ ਫੋਰਸ ਦਾ ਕਿਹਾ ਸੀ, ਕੀ ਹੋਇਆ ਕੀ ਨਹੀਂ ਹੋਇਆ। ਜਦੋਂ ਓਲੰਪਿਕ ਆਉਣ 'ਚ 6 ਮਹੀਨੇ ਰਹਿ ਗਏ, ਉਦੋਂ ਇਹਨਾਂ ਨੂੰ ਵੀ ਚੇਤਾ ਆ ਜਾਣਾ, ਸਾਡੇ ਵਰਗਿਆਂ ਨੂੰ ਵੀ ਚੇਤਾ ਆ ਜਾਣਾ, ਫਿਰ ਅਸੀਂ ਵੀ ਗੱਲਾਂ ਬਾਤਾਂ ਸ਼ੁਰੂ ਕਰ ਲਵਾਂਗੇ। ਬਾਕੀ ਓਲੰਪਿਕ ਲਈ ਜਿਹੜੀ ਤਿਆਰੀ ਹੈ ਉਹ 4 ਸਾਲਾਂ 'ਚ ਨਹੀਂ ਹੋ ਸਕਦੀ। 4 ਸਾਲਾਂ 'ਚ ਅਸੀਂ ਕੁਝ ਕੁ ਖਿਡਾਰੀ ਜਿਹੜੇ ਆ ਉਹ ਪੈਦਾ ਕਰ ਸਕਦੇ ਹਾਂ, ਜਿਹੜੇ ਪਹਿਲਾਂ ਖਿਡਾਰੀ ਸਾਡੇ ਕੌਮਾਂਤਰੀ ਲੈਵਲ ਤੇ ਪਹੁੰਚੇ ਆ, ਅਸੀਂ ਉਹਨਾਂ ਨੂੰ ਹੋਰ ਤਰਾਸ਼ ਕੇ ਮੁਕਾਬਲੇਬਾਜ਼ੀ ਦੇ ਸਟੈਂਡਰਡ ਤੇ ਖੜਾ ਸਕਦੇ ਹਾਂ। ਜੇ ਅਸੀਂ 24 ਜਾਂ 28 ਤੱਕ ਓਲੰਪਿਕ ਤੱਕ ਅਸੀਂ ਜਾਣਾ ਤੇ ਉੱਥੇ ਵੱਡੀ ਹਾਜ਼ਰੀ ਦਰਜ ਕਰਵਾਉਣੀ ਹੈ, ਉਹਦੇ ਲਈ ਮਨ ਕੀ ਬਾਤ ਨਹੀਂ, ਉਹਦੇ ਲਈ ਧਨ ਕੀ ਬਾਤ ਚਾਹੀਦੀ ਹੈ, ਉਹਦੇ ਲਈ ਲਗਨ ਕੀ ਬਾਤ ਚਾਹੀਦੀ ਹੈ। ਉਹ ਸ਼ੁਰੂ ਹੋਣੀ ਚਾਹੀਦੀ ਹੈ ਜਿਹੜਾ ਪੇਂਡੂ ਢਾਂਚਾ ਹੈ ਸਾਡਾ, ਜਿੱਥੇ ਅਸਲੀ ਟੈਲੈਂਟ ਰਹਿੰਦਾ ਹੈ, ਉਸ ਟੈਲੈਂਟ ਨੂੰ ਖੋਜਿਆ ਜਾਵੇ। ਸਕੂਲਾਂ ਦੇ ਵਿੱਚ ਜਿਹੜਾ ਟੈਲੈਂਟ ਹੈ, ਜਿਹੜਾ ਛੋਟੇ ਛੋਟੇ ਕਸਬਿਆਂ 'ਚ ਟੈਲੈਂਟ ਹੈ, ਉਹਨਾਂ ਨੂੰ ਲਿਆਂਦਾ ਜਾਵੇ, ਟਾਰਗੇਟ ਰੱਖਿਆ ਜਾਵੇ ਕਿ ਇਹਨਾਂ ਨੂੰ ਅਸੀਂ ਇਸ ਸਨ ਤੱਕ ਇੱਥੋਂ ਤੱਕ ਲੈ ਕੇ ਜਾਣਾ, ਇੱਥੋਂ ਤੱਕ ਲੈ ਕੇ ਜਾਣਾ। ਟ੍ਰੇਨਿੰਗ ਸੈਂਟਰ ਹੈ ਜਿਹੜੇ 3-3, 4-4 ਪਿੰਡਾਂ ਤੇ ਇੱਕ ਖੋਲ੍ਹਿਆ ਜਾਵੇ, ਮਲਟੀਪਰਪਜ਼ ਸਟੇਡੀਅਮ ਹੈ ਜਿਹੜੇ ਉਹ ਇੱਕ ਤਹਿਸੀਲ 'ਚ ਕੋਈ 2-4 ਹੋਣ। ਇਸ ਤਰ੍ਹਾਂ ਦਾ ਢਾਂਚਾ ਸਾਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਜੇ ਅਸੀਂ 2028 ਤੱਕ ਸੋਚਦੇ ਹਾਂ, ਅੱਜ ਤੋਂ 12 ਸਾਲ ਬਾਅਦ, ਤਾਂ ਉਹਦੇ ਲਈ ਤੇ ਸਾਨੂੰ ਹੁਣ ਤੋਂ ਤਿਆਰੀ ਹੈ ਜਿਹੜੀ ਕਰ ਦੇਣੀ ਚਾਹੀਦੀ ਹੈ। ਪਰ ਜੇ ਅਸੀਂ ਅੱਗੇ ਚਾਹੁੰਦੇ ਹਾਂ, ਜਿੱਦਾਂ ਅਮਰੀਕਾ, ਚਾਈਨਾ, ਉਹ ਖੇਡਾਂ ਦੇ ਵਿੱਚ ਨੇ, ਜੇ ਅਸੀਂ ਉਸ ਪੱਧਰ ਤੇ ਜਾਣਾ ਤਾਂ ਸਾਨੂੰ ਇਹ ਢਾਂਚਾ ਜਿਹੜਾ ਉਹ ਸਿਰਜਣਾ ਪਵੇਗਾ ਪੇਂਡੂ ਲੈਵਲ ਤੋਂ। ਜਿੰਨਾ ਚਿਰ ਇੱਥੋਂ ਤੱਕ ਨਹੀਂ ਜਾਂਦੇ ਉਹਨਾਂ ਚਿਰ ਮਨ ਕੀ ਬਾਤ ਕਰੀ ਜਾਣ, ਲੋਕੀ ਸੁਣੀ ਜਾਂਦੇ ਆ, ਉਹ ਕਰੀ ਜਾਂਦੇ ਆ, ਬਸ ਠੀਕ ਠਾਕ ਆ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਰ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।